ਜਦੋਂ ਬਾਦਲ ਪਰਿਵਾਰ ਜਾਂ ਬਾਦਲ ਦਲ ਸੱਤਾ 'ਚ ਨਹੀਂ ਹੁੰਦਾ, ਜਦੋਂ ਨੀਲੀ ਪੱਗ ਵਾਲੇ ਸੱਤਾ 'ਚ ਨਹੀਂ ਹੁੰਦੇ, ਉਦੋਂ ਕੋਈ ਪੂਰਾ ਪੰਥਕ ਬਣ ਕੇ ਦਿਖਾਉਂਦੇ ਆ, ਉਦੋਂ ਕੌਮ ਦੀ ਗੱਲ ਇਹਨਾਂ ਨੂੰ ਚੇਤੇ ਆਉਂਦੀ ਆ। ਤੇ ਲੋਕ ਤਾਂ ਮੁਕਾਬਲਾ ਕਰਦੇ ਆ ਕਿ ਜੇ ਕਿਤੇ ਇਸ ਵਾਰੀ ਵੀ ਕੁਰਸੀ ਤੋਂ ਪਰਾਂ ਰਹਿ ਗਏ ਨਾ, ਇਹਨਾਂ ਨੇ ਖਾਲਿਸਤਾਨ ਦਾ ਝੰਡਾ ਚੱਕ ਲੈਣਾ। ਕਿਉਂਕਿ ਜਦੋਂ ਇਹ ਸੱਤਾ ਤੋਂ ਪਰੇ ਹੁੰਦੇ ਆ, ਉਦੋਂ ਸਿੱਖਾਂ ਦਾ ਦਿਲ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਪਿਛਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੇ ਆਪਦੇ ਏਜੰਟਾਂ ਰਾਹੀਂ ਇਹ ਗੱਲ ਫੈਲਾਈ ਕਿ ਅਸੀਂ ਤਾਂ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਰਿਹਾ ਕਰਨ ਨੂੰ ਤਿਆਰ ਬੈਠੇ ਆ, ਪਰ ਸਿੱਖਾਂ ਵੱਲੋਂ ਕੋਈ ਗੱਲ ਹੀ ਨਹੀਂ ਆ ਰਹੀ। ਦਿੱਲੀ ਦਰਬਾਰ ਨੂੰ ਮੋਦੀ ਸਰਕਾਰ ਨੂੰ ਪਤਾ ਹੀ ਨਹੀਂ ਹੈਗਾ ਵੀ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਕਿਉਂ ਬੈਠਿਆ ਸੀ। ਮਰਨ ਵਕਤ ਤੱਕ ਉਹਨੇ ਜਿਹੜਾ ਸੀਗਾ ਜਿੰਨਾ ਟਾਈਮ ਉਹ ਚੜ੍ਹਾਈ ਨਹੀਂ ਕਰ ਗਿਆ ਸਿੰਘ, ਉਦੋਂ ਟਾਈਮ ਉਹ ਸੰਘਰਸ਼ ਕਰਦਾ ਰਿਹਾ। ਉਹਦੇ ਨਾਲ ਸਾਰੀ ਸਿੱਖ ਸੰਗਤ ਦੀ ਆਵਾਜ਼ ਉਹਦੇ 'ਚ ਸ਼ਾਮਲ ਸੀ। ਇੱਕ ਫੋਟੋ ਵਾਇਰਲ ਹੋਈ ਆ ਜਿਹਦੇ 'ਚ ਸੁਖਦੇਵ ਸਿੰਘ ਢੀਂਡਸਾ ਅਕਾਲੀ ਲੀਡਰ ਤੇ ਕੈਪਟਨ ਅਮਰਿੰਦਰ ਸਿੰਘ ਉਹ ਉੱਥੇ ਨੰਗੇ ਪੈਰੀਂ ਬੈਠੇ ਆ। ਜਿਹੜੇ ਸਿੱਖ ਕੌਮ ਦੇ ਨੁਮਾਇੰਦੇ ਬਣ ਕੇ ਦਿੱਲੀ ਦਰਬਾਰ ਦੇ ਮੂਹਰੇ ਕਦੇ ਇੰਨੀ ਨੀਵੀਂ ਪਾ ਕੇ ਬੈਠਣ ਤਾਂ ਉਦੋਂ ਸਾਨੂੰ ਬੜਾ ਔਖਾ ਲੱਗਦਾ। ਸਾਡੇ ਸਵੈਮਾਨ ਦਾ ਜਿਹੜਾ ਜਿਨ੍ਹਾਂ ਨੇ ਰੋਲਿਆ ਸੀ ਤਾਂ ਉਹਦੇ ਮੂਹਰੇ ਹੁਣ ਹੱਥ ਬੰਨ੍ਹ ਕੇ ਖੜੇ ਚੰਗੇ ਨਹੀਂ ਲੱਗਦੇ। ਪਰ ਜੇ ਤੁਹਾਨੂੰ ਇੱਕ ਸੀਮਾ 'ਚ ਰਹਿ ਕੇ ਪੰਥ ਦੀ ਪੰਜਾਬ ਦੀ ਪੈਰਵਾਈ ਕਰਨੀ ਉੱਥੇ ਜਾਇਜ਼ ਲੱਗਦੀ ਆ, ਤੁਸੀਂ ਆਪਦਾ ਦੇਖ ਲਓ। ਅਸੀਂ ਆਪਸ ਵਿੱਚ ਹੀ ਜਿੰਨੇ ਮਰਜ਼ੀ ਪਾਟੋ ਭਾਰ ਹੋਈਏ, ਤਕਰਾਰ ਚੱਲਦੀ ਹੋਵੇ, ਮੈਨੂੰ ਲੱਗਦਾ ਹੈਗਾ ਕਿ ਜੇਕਰ ਸੱਜੇ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਬਿਠਾ ਕੇ ਇਹ ਗੱਲ ਸਮਝਾਈ ਜਾਵੇ, ਕੁਝ ਗੁਰਸਿੱਖ ਭਰਾ ਮਿਲ ਸਕਣ, ਤਾਂ ਕੋਈ ਮਾੜੀ ਗੱਲ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਇੱਥੇ ਸਾਰੀ ਸਿੱਖ ਕੌਮ ਨੇ ਅੱਡ-ਅੱਡ ਥਾਵਾਂ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਕਿ ਜਿਹੜੇ ਜੇਲ੍ਹਾਂ ਤੇ ਨਜ਼ਰਬੰਦ ਸਿੱਖ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਹੋ ਸਕੇ। ਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਪਹਿਲਾਂ ਗੁਰਦੁਆਰਾ ਸੰਤੋਖਸਰ ਸਾਹਿਬ ਇਕੱਠੇ ਹੋਏ ਤੇ ਇੱਥੋਂ ਫਿਰ ਚਾਲੇ ਪਾਉਂਦੇ ਹੋਏ ਅਕਾਲ ਤਖ਼ਤ ਸਾਹਿਬ ਪਹੁੰਚੇ। ਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਕਰਨ ਮੌਕੇ ਸਾਡੇ ਸਾਰਿਆਂ ਦੇ ਮਨਾਂ ਵਿੱਚ ਇਹ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੇ ਆਪਦੇ ਏਜੰਟਾਂ ਰਾਹੀਂ ਇਹ ਗੱਲ ਫੈਲਾਈ ਕਿ ਅਸੀਂ ਤਾਂ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਰਿਹਾ ਕਰਨ ਨੂੰ ਤਿਆਰ ਬੈਠੇ ਆ, ਪਰ ਸਿੱਖਾਂ ਵੱਲੋਂ ਕੋਈ ਗੱਲ ਹੀ ਨਹੀਂ ਆ ਰਹੀ। ਸੋ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਜੀ ਛੇਤੀ ਤੋਂ ਛੇਤੀ ਦਿੱਲੀ ਤਖਤ ਦੇ ਦਰਬਾਰ 'ਚ ਜਾ ਕੇ ਖੜ ਕੇ ਬਸ ਅਰਦਾਸ ਹੀ ਕਰਨੀ ਆ, ਆਪਾਂ ਬੇਨਤੀ ਕਰਨੀ ਆ। ਪਰ ਅਸੀਂ ਕਿਉਂਕਿ ਖਾਲਸਾ ਪੰਥ ਜਿਹੜਾ ਹੈ, ਸਾਡੀ ਅਰਦਾਸ ਦਾ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੀ ਜੱਜਦੀ। ਸਾਡਾ ਤਖਤ ਅਕਾਲ ਤਖ਼ਤ ਸਾਹਿਬ, ਦਿੱਲੀ ਵੱਲ ਨੂੰ ਮੂੰਹ ਕੀਤਿਆਂ ਅੰਮ੍ਰਿਤਸਰ ਵੱਲ ਨੂੰ ਪਿੱਠ ਕਰਨੀ ਪੈਂਦੀ। ਸੋ ਜਿਹੜੇ ਲੋਕ ਇਹ ਸਮਝਦੇ ਨੇ ਕਿ ਅਸੀਂ ਕਿਹੜਾ ਖਾਲਿਸਤਾਨ ਕਿਹਾ ਹੋਇਆ, ਅਸੀਂ ਕਿਹੜਾ ਬਹੁਤ ਜ਼ਿਆਦਾ ਦਿੱਲੀ ਸਟੇਟ ਦੇ ਉਵੇਂ ਖਿਲਾਫ ਹਾਂ ਜਿਵੇਂ ਇਹ ਬਾਕੀ ਦੇ ਸਿੱਖ ਨੇ, ਸੋ ਸਾਨੂੰ ਤਾਂ ਕੋਈ ਹੈਜੀਟੇਸ਼ਨ ਨਹੀਂ, ਅਸੀਂ ਤਾਂ ਦਿੱਲੀ ਜਾਵਾਂਗੇ। ਉਹਨਾਂ 'ਚੋਂ ਬਹੁਤ ਸਾਰੇ ਲੋਕਾਂ ਨੂੰ ਦਿੱਲੀ ਜਾ ਕੇ ਬੇਨਤੀ ਕਰਨੀ ਚੰਗੀ ਲੱਗੀ, ਉਹਨਾਂ ਨੇ ਕੀਤੀ। ਹੋਰ ਵੀ ਬੜੇ ਸਾਰੇ ਤਿਆਰ ਬੈਠੇ ਆ ਲਾਈਨ 'ਚ। ਪਰ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਨੇ, ਸਾਡੇ ਗੁਰੂ ਸਾਹਿਬ ਨੇ। ਅਸੀਂ ਤਾਂ ਇਹੀ ਕਵਾਂਗੇ ਕਿ ਸਿੱਖ ਨੂੰ ਆਪਦੀ ਅਰਦਾਸ ਬੇਨਤੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਕਰਨ ਲੱਗਿਆਂ ਇੱਥੇ ਹੀ ਜ਼ਿਆਦਾ ਧਿਆਨ ਦੇਣਾ ਚਾਹੀਦਾ। ਤੇ ਜਿਨ੍ਹਾਂ ਨੂੰ ਇੱਥੇ ਸਾਡੇ ਘਰਾਂ 'ਚ ਸਾਡੇ ਬੈਠੇ ਆ, ਜੇ ਅਸੀਂ ਨਹੀਂ ਦਿਖਦੇ ਕਿ ਸਾਨੂੰ ਕੀ ਤਕਲੀਫ ਆ ਜਾਂ ਸਾਡੇ ਮਸਲੇ ਕੀ ਨੇ, ਉਹਨਾਂ ਨੂੰ ਫਿਰ ਖੜਿਆ ਵੀ ਨਹੀਂ ਦਿਖਦਾ। ਦਿੱਲੀ ਦਰਬਾਰ ਨੂੰ ਮੋਦੀ ਸਰਕਾਰ ਨੂੰ ਪਤਾ ਹੀ ਨਹੀਂ ਹੈਗਾ ਵੀ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਕਿਉਂ ਬੈਠਿਆ ਸੀ। ਮਰਨ ਵਕਤ ਤੱਕ ਉਹਨੇ ਜਿਹੜਾ ਸੀਗਾ ਜਿੰਨਾ ਟਾਈਮ ਉਹ ਚੜ੍ਹਾਈ ਨਹੀਂ ਕਰ ਗਿਆ ਸਿੰਘ, ਉਦੋਂ ਟਾਈਮ ਉਹ ਸੰਘਰਸ਼ ਕਰਦਾ ਰਿਹਾ। ਉਹਦੇ ਨਾਲ ਸਾਰੀ ਸਿੱਖ ਸੰਗਤ ਦੀ ਆਵਾਜ਼ ਉਹਦੇ 'ਚ ਸ਼ਾਮਲ ਸੀ। ਫਿਰ ਬਾਪੂ ਸੂਰਤ ਸਿੰਘ ਖਾਲਸਾ ਕਿੰਨੇ ਲੰਮੇ ਅਰਸੇ ਤੋਂ ਸੰਘਰਸ਼ ਕਰ ਰਹੇ ਨੇ ਤੇ ਪਿਛਲੇ 25-30 ਸਾਲ ਤੋਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਮਸਲਾ ਜਿਹੜਾ ਉਹ ਅੱਡ-ਅੱਡ ਢੰਗ ਤਰੀਕਿਆਂ ਨਾਲ ਉੱਭਰਦਾ ਰਿਹਾ। ਤੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਵੀਰ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ ਨਾਰਗਵਾਲ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਸ਼ਮਸ਼ੀਰ ਸਿੰਘ ਜਿਹੜਾ ਕੰਵਰਪੁਰ ਵਾਲੇ ਤੇ ਜੱਲੂਪੁਰ ਖੇੜੇ ਵਾਲੇ, ਇਹ ਸਾਰੇ ਜਿਹੜੇ ਸਾਡੇ ਸਿੰਘ ਨੇ, ਇਹਨਾਂ ਸਾਰਿਆਂ ਦੀਆਂ ਰਿਹਾਈਆਂ ਜਿਹੜੀਆਂ ਨੇ ਉਹ ਬਣਦੀਆਂ ਨੇ। ਭਾਈ ਹਰਨੇਕ ਸਿੰਘ ਭੱਟ ਤੇ ਭਾਈ ਦਇਆ ਸਿੰਘ ਲਾਹੌਰੀਆ ਦੀ ਰਿਹਾਈ ਜਿਹੜੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਲੀਗਲ ਜਿਹੜੀ ਮਿਲਦੀ ਆ ਉਹਦੇ ਵਿੱਚੋਂ ਉਹ ਮਿਲ ਚੁੱਕੀ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਮਸਲਾ ਉਹ ਸਿੱਧਾ ਜਿਹਾ ਹੈਗਾ ਕਿ ਉਹ ਤਾਂ ਹੁਣ ਆਰਡਰ ਹੋ ਚੁੱਕੇ ਆ ਤੇ ਕੇਜਰੀਵਾਲ ਦੇ ਸਾਈਨ ਨਹੀਂ ਹੋਏ ਹੋਏ। ਜੇ ਕੇਜਰੀਵਾਲ ਸਾਈਨ ਅੱਜ ਕਰੇ ਤਾਂ ਆਥਣ ਨੂੰ ਭਾਈ ਦਵਿੰਦਰਪਾਲ ਸਿੰਘ ਭੁੱਲਰ
ਦੀ ਰਿਹਾਈ ਦਾ ਪੱਕਾ ਇੰਤਜ਼ਾਮ ਜਿਹੜਾ ਹੈਗਾ ਉਹ ਹੋ ਜਾਣਾ। ਸੋ ਬਹੁਤ ਸਾਰੀਆਂ ਸ਼ਖਸੀਅਤਾਂ ਜਾਂ ਬਹੁਤ ਸਾਰੇ ਆਗੂ ਜਿਹੜੇ ਨੇ ਉਹਨਾਂ ਨੇ ਆਪਦੇ ਤੌਰ ਤੇ ਕਿਹਾ ਵੀ ਆ ਵੀ ਅਸੀਂ ਕੇਜਰੀਵਾਲ ਤੱਕ ਅਪਰੋਚ ਕਰਦੇ ਹਾਂ, ਪਰ ਸਿੱਖ ਸੰਗਤਾਂ ਨੇ ਵੀ ਹੁਣ ਇਸ ਮੁੱਦੇ ਨੂੰ ਇਹ ਨਹੀਂ ਕੋਈ ਕਹਿ ਸਕਦਾ ਹੈਗਾ ਕਿ ਕਿਤੇ ਕੋਈ ਗੱਲ ਹੀ ਨਹੀਂ ਹੁੰਦੀ ਜੀ, ਕੋਈ ਗੱਲ ਤਾਂ ਛੇੜੇ ਜੀ। ਗੱਲ ਤਾਂ ਭਾਈ ਪਿਛਲੇ 25-30 ਸਾਲ ਤੋਂ ਹੀ ਅਸੀਂ ਤਾਂ ਜਦੋਂ ਤੋਂ ਇਸ ਮਸਲੇ ਦੇ ਵਿੱਚ ਲੱਗੇ ਆ ਸਾਰੇ ਆਪਾਂ ਗੱਲ ਕਰਦੇ ਹੀ ਆ ਵੀ ਜਿਹੜਾ ਤੇ ਨਜ਼ਰਬੰਦ ਸਿੰਘ ਰਿਹਾ ਕਰੋ। ਹੁਣ ਅਗਲੇ ਚਾਹੁੰਦੇ ਆ ਵੀ ਸਾਡੀਆਂ ਲਿਲਕੜੀਆਂ ਕੱਢੋ, ਸਾਡੇ ਮਿੰਨਤਾਂ ਕਰੋ, ਤਰਲੇ ਕਰੋ, ਇਹ ਕੰਮ ਤਾਂ ਹੋਣਾ ਨਹੀਂ। ਗੱਲ ਇੱਥੇ ਇਹ ਆ ਵੀ ਸਿੱਖ ਜਿਹੜੇ ਆ ਉਹਨਾਂ ਚ ਇੱਕ ਮਿਲਵਰਤਨੀ ਸਿੱਖ ਜਾਂ ਚਕਰੈਲ ਸਿੱਖ ਜਿਵੇਂ ਆਪਾਂ ਕਹਿ ਲੈਂਦੇ ਆ, ਇਹ ਸ਼ਬਦ ਸਾਡੀ ਸਿੱਖ ਟਰਮੋਲੋਜੀ ਦਾ, ਸਿੱਖ ਸ਼ਬਦਾਵਲੀ ਦਾ ਸ਼ਬਦ ਹੈ। ਮਿਲਵਰਤਨੀ ਸਿੱਖ ਉਹ ਸੀ ਜਿਹੜੇ ਹਕੂਮਤ ਨਾਲ ਮੇਲ ਮਿਲਾਪ ਵੀ ਰੱਖਦੇ ਸੀ ਤੇ ਆਪਦੇ ਧਰਮ ਕਰਮ ਵਿੱਚ ਪੱਕੇ ਰਹਿ ਕੇ ਸਿੱਖਾਂ ਵਿੱਚ ਵੀ, ਸਿੱਖੀ ਵਿੱਚ ਵੀ ਉਹ ਆਪਦਾ ਜਿਹੜਾ ਸੀ ਪ੍ਰਭਾਵ ਰੱਖਦੇ ਸੀ। ਇਸ ਤਰੀਕੇ ਦੇ ਸਿੱਖ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਦ ਸਿੰਘ ਵੀ ਹੋਏ ਆ, ਜਿਨ੍ਹਾਂ ਨੂੰ ਬਾਅਦ ਵਿੱਚ ਜ਼ਾਲਮ ਹਕੂਮਤ ਨੇ, ਲਾਹੌਰ ਦਰਬਾਰ ਨੇ ਉਹਨਾਂ ਨੂੰ ਵੱਧ ਚੱਕੜੀਆਂ ਤੇ ਜੜ ਕੇ ਸ਼ਹੀਦ ਕੀਤਾ ਗਿਆ ਸੀ। ਸੋ ਭਾਈ ਸੁਬੇਗ ਸਿੰਘ, ਸ਼ਾਹਬਾਦ ਸਿੰਘ ਜਿਹੜੇ ਸੀ ਉਹ ਉੱਥੇ ਲਾਹੌਰ ਦੇ ਵਿੱਚ ਉਹਨਾਂ ਨੇ ਸਰਕਾਰੀ ਮੁਲਾਜ਼ਮਤ ਵੀ ਕੀਤੀ। ਏਦਾਂ ਦੇ ਹੋਰ ਬੜੇ ਸਿੱਖ ਹੋਏ ਨੇ ਸਿੱਖ ਇਤਿਹਾਸ ਵਿੱਚ ਜਿਹੜੇ ਆਪਦੇ ਧਰਮ ਕਰਮ 'ਚ ਪੱਕਾ ਰਹਿ ਕੇ ਉਹ ਸਮੇਂ ਦੀਆਂ ਹਕੂਮਤਾਂ ਦੇ ਨਾਲ ਚੱਲਦੇ ਰਹੇ ਨੇ। ਇਹਦੇ ਵਿੱਚ ਅੱਜ ਦੀ ਤਰੀਕ ਵਿੱਚ ਵੀ ਬੜੇ ਸਾਰੇ ਸਿੱਖ ਨੇ ਜਿਹੜੇ ਮਿਲਵਰਤਨੀ ਸਿੱਖ ਜਾਂ ਚਕਰੈਲ ਸਿੱਖ, ਜਾਂ ਉਹਨਾਂ ਨੂੰ ਆਪਾਂ ਅੱਜ ਦੇ ਸਮੇਂ 'ਚ ਕੁਝ ਹੋਰ ਨਾਂ ਵੀ ਦੇ ਸਕਦੇ ਹਾਂ। ਪਰ ਜਿਹੜਾ ਸਿੱਖ ਆਪਦੇ ਧਰਮ ਜਾਂ ਆਪਦੇ ਸਿੱਖ ਭਾਈਚਾਰੇ ਦੇ ਹਿੱਤਾਂ ਦੇ ਉਲਟ ਚੱਲ ਰਿਹਾ ਹੋਵੇ, ਉਹਦੇ ਪ੍ਰਤੀ ਸਾਡੀ ਨਜ਼ਰ ਹੋਰ ਹੋਏਗੀ ਹੀ ਹੋਏਗੀ। ਪਰ ਜੇਕਰ ਕੋਈ ਸਰਕਾਰੀ ਮੁਲਾਜ਼ਮਤ ਕਰਦਾ ਹੋਇਆ ਆਪਦੇ ਧਰਮ 'ਚ ਪਰਪੱਕ ਵਾ, ਜਾਂ ਜਦੋਂ ਲਕੀਰ ਖਿੱਚਣੀ ਪੈਂਦੀ ਆ ਉਦੋਂ ਪੰਥ ਵੱਲ ਖੜਦਾ, ਫਿਰ ਉਹਦੇ ਵਰਗੀ ਰੀਸ ਕੋਈ ਨਹੀਂ। ਸਾਡੇ ਸਾਹਮਣੇ ਆ ਵੀ ਖਾੜਕੂ ਸਿੱਖ ਸੰਘਰਸ਼ ਵਿੱਚ ਇੱਕ ਦੋ ਨਹੀਂ, ਬੇਸ਼ੁਮਾਰ ਇਹੋ ਜਿਹੇ ਸਿੰਘ ਹੋਏ ਆ ਜਿਨ੍ਹਾਂ ਨੇ ਜਦੋਂ ਲਕੀਰ ਖਿੱਚਣ ਦਾ ਵਕਤ ਆਇਆ ਤਾਂ ਉਹਨਾਂ ਨੇ ਸਿੱਖ ਜਗਤ ਵੱਲ ਭੁਗਤਣ ਵਿੱਚ ਖੁਸ਼ੀ ਸਮਝੀ। ਜਨਰਲ ਸੁਬੇਗ ਸਿੰਘ ਨੇ ਭਾਰਤੀ ਹਕੂਮਤ ਦੇ ਕਹਿਣ ਤੇ ਜੰਗਾਂ ਵੀ ਲੜੀਆਂ। ਸਾਡੇ ਸਾਹਮਣੇ ਆ ਵੀ ਉਹਨਾਂ ਨੇ 1971 ਵਾਲੀ ਜਿਹੜੀ ਮੁਕਤੀ ਵਹਿਣੀ ਦੀ ਅਗਵਾਈ ਕੀਤੀ ਬੰਗਲਾਦੇਸ਼ ਨੂੰ, ਜਦੋਂ ਪਾਕਿਸਤਾਨ ਤੋਂ ਉਹਨਾਂ ਨੇ ਮੁਕਤ ਕਰਾਇਆ, ਇੰਡੀਅਨ ਸਟੇਟ ਸਿਸਟਮ ਦਾ ਉਦੋਂ ਹਿੱਸਾ ਸੀ, ਉਦੋਂ ਉਹਨਾਂ ਨੇ ਉਹ ਵੀ ਕੰਮ ਕੀਤਾ। ਪਰ ਜਦੋਂ ਇਹ ਗੱਲ ਹੋ ਗਈ ਕਿ ਜੀ ਇਹ ਤਾਂ ਜਿਹੜੀ ਸਰਕਾਰ ਹੈ ਸਿੱਖੀ ਨਾਲ ਜਾਂ ਸਿੱਖਾਂ ਨਾਲ ਜ਼ੁਲਮ ਕਰਦੀ ਆ, ਵਧੀਕੀ ਕਰਦੀ ਆ, ਤਾਂ ਜਨਰਲ ਸੁਬੇਗ ਸਿੰਘ ਨੇ ਫਿਰ ਜਿਹੜਾ ਸੀ ਪੰਥ ਨਾਲ, ਧਰਮ ਨਾਲ, ਕੌਮ ਨਾਲ ਵੀ ਨਿਭਾ ਕੇ ਸਿਖਰ ਦਿਖਾ ਦਿੱਤੀ। ਇਵੇਂ ਹੀ ਬਹੁਤ ਸਾਰੇ ਹੋਰ ਫੌਜੀ ਅਫਸਰ, ਸਿਵਲ ਦੇ ਅਫਸਰ ਹੋਏ ਨੇ ਜਿਨ੍ਹਾਂ ਨੇ ਜਦੋਂ ਉਹਨਾਂ ਨੂੰ ਲਕੀਰ ਖਿੱਚਣ ਦਾ ਵਕਤ ਆਇਆ ਤਾਂ ਉਹਨਾਂ ਨੇ ਪੰਥ ਨਾਲ ਖੜ ਕੇ, ਸਿੱਖੀ ਨਾਲ ਖੜ ਕੇ ਕਮਾਲ ਕਰ। ਸੋ ਏਦਾਂ ਕਿਸੇ ਵਕਤ ਭਾਈ ਸੁਬੇਗ ਸਿੰਘ ਤੇ ਸ਼ਾਹਬਾਦ ਸਿੰਘ ਵੀ ਹੋਏ ਨੇ। ਸੋ ਅੱਜ ਦੀ ਤਰੀਕ ਵਿੱਚ ਵੀ ਜਿਹੜੇ ਕੋਈ ਸਿਆਸੀ ਤੌਰ ਤੇ ਵਿਚਰਦੇ ਲੋਕ ਨੇ, ਜੇ ਉਹ ਪੰਜਾਬ ਦਾ, ਪੰਥ ਦਾ ਭਲਾ ਕਰਨਾ ਚਾਹੁਣ ਤੇ ਉਹਨਾਂ ਦੇ ਹੱਥ ਵਿੱਚ ਹੋਵੇ ਤੇ ਉਹ ਫਿਰ ਨਾ ਕਰਨ, ਫਿਰ ਉਹਨਾਂ ਤੇ ਗੁੱਸਾ ਆਉਂਦਾ। ਜਿਵੇਂ ਆਪਾਂ ਜਿਹੜੇ ਆ ਬਾਦਲ ਦਲ ਵਾਲੇ ਆ ਜਾਂ ਕਾਂਗਰਸ ਵਾਲੇ ਸਿੱਖ ਨੇ ਜਾਂ ਭਾਜਪਾ ਵਾਲੇ ਸਿੱਖ ਨੇ, ਜਿਹੜੇ ਸਿੱਖ ਨੇ ਉਹ ਜਦੋਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਕੁਝ ਵਾਪਰ ਰਿਹਾ ਹੋਵੇ ਉਦੋਂ ਉਹ ਸਹੀ ਭੂਮਿਕਾ ਨਾ ਨਿਭਾਉਣ ਤਾਂ ਆਪਾਂ ਉਹਨਾਂ ਨੂੰ ਮਿਹਣਾ ਮਾਰਦੇ ਆ ਵੀ ਤੁਸੀਂ ਸਿੱਖ ਨੂੰ, ਤੁਸੀਂ ਸਿੱਖੀ ਨਾਲ ਨਹੀਂ ਨਿਭਦੇ। ਉਹ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਜ਼ਿਹਨ ਵਿੱਚ ਹੋਣੀਆਂ ਚਾਹੀਦੀਆਂ ਨੇ ਕਿ ਸਮੇਂ ਦੀ ਹਕੂਮਤ ਨਾਲ ਮੇਲ ਮਿਲਾਪ ਰੱਖਣ ਵਾਲੇ ਸਿੱਖ ਸਦਾ ਹੀ ਹੁੰਦੇ ਆ, ਪਰ ਅਸੀਂ ਉਹਨਾਂ ਦਾ ਸਤਿਕਾਰ ਤਾਂ ਹੀ ਕਰ ਸਕਾਂਗੇ ਜੇਕਰ ਉਹ ਤਰਜੀਹ ਹਮੇਸ਼ਾ ਸਿੱਖੀ ਨੂੰ ਦੇਣ, ਤਰਜੀਹ ਹਮੇਸ਼ਾ ਸਿੱਖ ਪੰਥ ਦੇ ਹਿੱਤਾਂ ਨੂੰ ਦੇਣ। ਹੁਣ ਬਹੁਤ ਸਾਰੇ ਸਿੱਖਾਂ ਨੇ ਸਾਨੂੰ ਵੀ ਇਹ ਸਵਾਲ ਪੁੱਛਿਆ, ਸਾਡੇ ਨਾਲ ਵੀ ਚਰਚਾ ਹੋਈ ਕਿ ਜੀ ਤੁਸੀਂ ਬਾਅਦ ਵਿੱਚ ਫਿਰ ਸਾਡੇ ਤਵੇ ਲਾਉਂਦੇ ਹੋ ਤੇ ਅਸੀਂ ਦੱਸੋ ਉੱਥੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ। ਤਾਂ ਅਸੀਂ ਆਖਿਆ ਵੀ ਜਿਨ੍ਹਾਂ ਦਾ ਅਸੀਂ ਖਾਲਿਸਤਾਨ ਦੇ ਸਮਰਥਕ ਹਾਂ, ਤਾਂ ਸਾਨੂੰ ਤਾਂ ਹਮੇਸ਼ਾ ਹੀ ਇਹ ਗੱਲ ਚੇਤੇ ਰੱਖਦੀ ਆ ਕਿ ਖਾਲਿਸਤਾਨ ਦਾ, ਅਕਾਲ ਤਖਤ ਸਾਹਿਬ ਦਾ, ਸਾਡੇ ਸਵੈਮਾਨ ਦਾ ਜਿਨ੍ਹਾਂ ਨੇ ਰੋਲਿਆ ਸੀ ਤਾਂ ਉਹਦੇ ਮੂਹਰੇ ਹੁਣ ਹੱਥ ਬੰਨ੍ਹ ਕੇ ਖੜੇ ਚੰਗੇ ਨਹੀਂ ਲੱਗਦੇ। ਪਰ ਜੇ ਤੁਹਾਨੂੰ ਇੱਕ ਸੀਮਾ 'ਚ ਰਹਿ ਕੇ ਪੰਥ ਦੀ, ਪੰਜਾਬ ਦੀ ਪੈਰਵਾਈ ਕਰਨੀ ਉੱਥੇ ਜਾਇਜ਼ ਲੱਗਦੀ ਆ, ਤੁਸੀਂ ਆਪਦਾ ਦੇਖ ਲਓ। ਪਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੇ ਕੇਜਰੀਵਾਲ ਨੂੰ, ਅਮਿਤ ਸ਼ਾਹ ਨੂੰ, ਮੋਦੀ ਨੂੰ ਮੇਲ ਮਿਲਾਪ ਦੇ ਨਾਲ ਇਹ ਮਸਲੇ ਉੱਤੇ ਹੱਲ ਕਰਨ ਦੀ ਜਿਹੜੀ ਨੀਤੀ ਉਹ ਅਪਣਾਈ ਹੋਈ ਆ। ਤੇ ਪਰ ਅੱਜ ਬੜਾ ਮਾੜਾ ਲੱਗਿਆ ਜਦੋਂ ਇੱਕ ਫੋਟੋ ਵਾਇਰਲ ਹੋਈ ਆ ਜਿਹਦੇ 'ਚ ਸੁਖਦੇਵ ਸਿੰਘ ਢੀਂਡਸਾ ਅਕਾਲੀ ਲੀਡਰ ਤੇ ਕੈਪਟਨ ਅਮਰਿੰਦਰ ਸਿੰਘ ਉਹ ਉੱਥੇ ਨੰਗੇ ਪੈਰੀਂ ਬੈਠੇ ਆ ਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਨੰਗੇ ਪੈਰੀਂ ਚੱਲ ਕੇ ਆਇਆ, ਉਵੇਂ ਦੀ ਉਹ ਗੱਲ ਲੱਗਦੀ ਆ। ਤਾਂ ਸਾਨੂੰ ਸਾਡੀ ਕੌਮ ਦਾ ਜਾਂ ਸਾਡੇ ਜਿਹੜਾ ਅਖਲਾਕ ਆ ਉਹਦਾ ਹਮੇਸ਼ਾ ਇੱਕ ਗੱਲ ਸੁਣੀ ਸੀ ਕਦੇ ਕਿ
पता नहीं वो सच्ची है या झूठी आ, कई बार इदां ਦੀਆਂ ਗੱਲਾਂ ਚੱਲ ਵੀ ਪੈਂਦੀਆਂ ਸਮਾਜ ਵਿੱਚ। ਕਹਿੰਦੇ ਵੀ ਜਿਹੜਾ ਸੀਗਾ ਕੋਈ ਰਾਜਪੂਤ ਸੀਗਾ, ਸ਼ਾਇਦ ਕੋਈ ਮਹਾਰਾਣਾ ਪ੍ਰਤਾਪ ਦੱਸਦੇ ਆ, ਕੋਈ ਹੋਰ ਵੀ ਹੋ ਸਕਦਾ, ਉਹਦਾ ਜਿਹੜਾ ਨੁਮਾਇੰਦਾ ਸੀਗਾ, ਦੂਤ ਉਹਦਾ, ਉਹਨੂੰ ਜਿਹੜਾ ਸੀ ਅਕਬਰ ਦੇ ਦਰਬਾਰ 'ਚ ਪੇਸ਼ ਹੋਣਾ ਸੀ। ਉਹਨੇ ਕਿਸੇ ਰਾਜਪੂਤ ਦੇ ਨੁਮਾਇੰਦੇ ਨੇ ਉੱਥੇ ਗੱਲ ਕਰਨ ਲਈ ਦਰਬਾਰ 'ਚ ਪੇਸ਼ ਹੋਣਾ ਸੀ ਬਾਦਸ਼ਾਹ ਦੇ। ਤਾਂ ਉਹ ਕਹਿੰਦਾ ਵੀ ਯਾਰ ਨੰਗੇ ਸਿਰ ਜਾਣਾ ਚੰਗਾ ਨਹੀਂ ਲੱਗਦਾ, ਤੇ ਆਹ ਜਿਹੜੀ ਮੇਰੇ ਸਿਰ ਤੇ ਦਸਤਾਰ ਆ ਵੀ ਇਹ ਇਸ ਲਾਇਕ ਨਹੀਂ ਹੈਗੀ, ਠੀਕ ਨਹੀਂ ਹੈਗੀ। ਤਾਂ ਉਹ ਜਿਹੜਾ ਰਾਜਪੂਤ ਯੋਧਾ ਸੀ ਉਹਨੇ ਆਪਦੀ ਕਹਿੰਦੇ ਦਸਤਾਰ ਉਹਨੂੰ ਦੇਤੀ ਵੀ ਚੱਲ ਤੂੰ ਆਹ ਬੰਨ ਕੇ ਉੱਥੇ ਜਾਇਆ। ਤੇ ਜਦੋਂ ਉਹ ਦਰਬਾਰ 'ਚ ਗਿਆ ਤੇ ਉਹ ਪੂਰਾ ਆਕੜ ਕੇ ਖੜੇ ਗੱਲ ਕਰੇ, ਤੇ ਉਹਨੂੰ ਪੁੱਛਿਆ ਗਿਆ ਵੀ ਤੂੰ ਤਾਂ ਇੱਕ ਦੂਤ ਆ, ਤੇਰੀ ਕੋਈ ਏਡੀ ਹੈਸੀਅਤ ਵੀ ਹੈ ਨਹੀਂ ਕਿ ਤੂੰ ਬੜਾ ਆਕੜ ਕੇ ਗੱਲ ਕਰ ਰਿਹਾ, ਤੂੰ ਸਿਰ ਨਹੀਂ ਝੁਕਾ ਰਿਹਾ। ਉਹ ਕਹਿੰਦਾ ਵੀ ਇਹ ਜਿਹਦੀ ਦਸਤਾਰ ਆ ਨਾ ਉਹਦਾ ਸਿਰ ਅਜੇ ਤੁਹਾਡੇ ਦਰਬਾਰ ਦੇ ਮੂਹਰੇ ਝੁਕਿਆ ਨਹੀਂ, ਤੁਹਾਡੀ ਤਾਕਤ ਦੇ ਮੂਹਰੇ ਝੁਕਿਆ ਨਹੀਂ, ਇਸ ਕਰਕੇ ਇਹ ਦਸਤਾਰ ਮੇਰਾ ਸਿਰ ਤਾਂ ਝੁਕ ਸਕਦਾ, ਮੈਂ ਤਾਂ ਇੱਕ ਹਕੀਰ ਜਿਹਾ ਬੰਦਾ, ਪਰ ਜਿਹਦੀ ਦਸਤਾਰ ਆ ਉਹਦੀ। ਸੋ ਉਵੇਂ ਜਿਹੜੇ ਸਿੱਖ ਕੌਮ ਦੇ ਨੁਮਾਇੰਦੇ ਬਣ ਕੇ ਦਿੱਲੀ ਦਰਬਾਰ ਦੇ ਮੂਹਰੇ ਕਦੇ ਇੰਨੀ ਨੀਵੀਂ ਪਾ ਕੇ ਬੈਠਣ ਤਾਂ ਉਦੋਂ ਸਾਨੂੰ ਬੜਾ ਔਖਾ ਲੱਗਦਾ। ਸਾਨੂੰ ਇਸ ਗੱਲ ਦੀ ਸਾਨੂੰ ਪਤਾ ਹੈ ਕਿ ਦੁਸ਼ਮਣ ਜਿਹੜਾ ਹੈ ਉਹ ਸਾਡੇ ਉੱਤੇ ਹਾਵੀ ਹੋਣ ਦੇ ਲਈ ਕੋਈ ਮਤਲਬ ਰਾਹ ਢੰਗ ਤਰੀਕਾ ਉਹ ਛੱਡਦਾ ਨਹੀਂ, ਪਰ ਅਸੀਂ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਸਾਡੀ ਕੌਮ ਨੇ। ਅਸੀਂ ਜਾਣਦੇ ਹਾਂ ਕਿ ਸਾਡੇ ਇਹਨਾਂ ਦਿਨਾਂ 'ਚ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਜਦੋਂ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ, ਉਹਨਾਂ ਨੇ ਵੱਡਾ ਫਾਟਕ ਬੰਦ ਕਰਤਾ, ਛੋਟੀ ਜਿਹੀ ਖਿੜਕੀ ਖੋਲਤੀ ਵੀ ਇੱਥੋਂ ਦੀ ਜਦੋਂ ਸਿਰ ਝੁਕਾ ਕੇ ਅੰਦਰ ਵੜਨਗੇ ਅਸੀਂ ਫਿਰ ਤਾੜੀ ਮਾਰ ਦਿਆਂਗੇ ਵੀ ਸਾਹਿਬਜ਼ਾਦਿਆਂ ਨੇ ਸੂਬਾ ਸਰਹੰਦ ਨੂੰ ਸਿਰ ਝੁਕਾਇਆ, ਸਲਾਮ ਕੀਤਾ। ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਪੈਰ ਅੰਦਰ ਵਾੜੇ। ਸੋ ਸਾਨੂੰ ਸਾਡੇ ਜਿਹੜੇ ਪੁਰਖੇ ਆ, ਸਾਡੇ ਜਿਹੜੇ ਬਾਬੇ ਨੇ, ਉਹ ਦੁਨੀਆ ਲਈ ਬੱਚੇ ਹੋਣਗੇ। ਜਿਵੇਂ ਪਿਛਲੇ ਦਿਨਾਂ 'ਚ ਗੱਲ ਚੱਲੀ ਸੀ ਵੀ ਬਾਲ ਦਿਵਸ ਮਨਾਇਆ ਜਾਵੇ, ਬਾਲ ਦਿਵਸ ਥੋੜੀ ਆ, ਸਾਡੇ ਤਾਂ ਬਾਬੇ ਨੇ, ਉਹ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਅਸੀਂ ਤਾਂ ਨਿੱਕੇ ਹੁੰਦੇ ਇਹ ਸੁਣਦੇ ਆਏ ਆ ਵੀ ਗਿਆ ਇਹ ਅਜੀਤ ਹੁਣ ਜਾਵੇਗਾ ਜੰਝਾਰ। ਅਸੀਂ ਤਾਂ ਇਹ ਗੀਤ ਸੁਣ ਸੁਣ ਕੇ ਵੱਡੇ ਹੋਏ ਆ ਕਿ ਅਜੀਤ ਤੇ ਜੁਝਾਰ ਵੱਡੜੇ, ਜੋਰਾਵਰ ਤੇ ਫਤਿਹ ਸਿੰਘ ਛੋਟੇ, ਤਾਰਿਆਂ ਨੇ ਰੋ ਕੇ ਪੁੱਛਿਆ ਕਿੱਥੇ ਗਏ ਨੇ ਜਿਗਰ ਦੇ ਟੋਟੇ, ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ, ਚੰਨ ਮਾਤਾ ਗੁਜਰੀ ਦਾ ਸੁੱਤਾ ਕੰਢਿਆਂ ਤੇ ਸੇਜ ਵਸਾਈ। ਸੋ ਇਸ ਤਰ੍ਹਾਂ ਦੇ ਜਿਹੜੇ ਮਾਹੌਲ ਦੇ ਵਿੱਚ ਅਸੀਂ ਜੰਮੇ ਪਲੇ ਆ, ਤੇ ਸਾਨੂੰ ਸਾਹਿਬਜ਼ਾਦਿਆਂ ਦੇ, ਗੁਰੂ ਸਾਹਿਬ ਦੇ ਉਹਨਾਂ ਉੱਚੇ ਆਦਰਸ਼ਾਂ ਤੇ ਜਿੰਨਾ ਹੋ ਸਕੇ ਸਾਨੂੰ ਪਹਿਰਾ ਦੇਣਾ ਚਾਹੀਦਾ। ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਸਾਰਾ ਇਹ ਅਨੰਦਪੁਰ ਸਾਹਿਬ ਤੋਂ ਲੈ ਕੇ ਜੋ ਜੰਗਾਂ ਯੁੱਧਾਂ ਦਾ ਸਫ਼ਰ ਆ, ਜਿਹਦੇ ਵਿੱਚ ਸਾਹਿਬਜ਼ਾਦਿਆਂ ਸਮੇਤ ਹੋਰ ਬਹੁਤ ਸ਼ਹਾਦਤਾਂ ਹੋਈਆਂ, ਮਾਤਾ ਗੁਜਰੀ ਦੀ ਸ਼ਹਾਦਤ ਤੋਂ ਲੈ ਕੇ ਆਪਾਂ ਜੇ ਚਮਕੌਰ ਦੀ ਗੜੀ ਵਾਲੀ ਜੰਗ ਜਾਂ ਬਾਅਦ 'ਚ ਖਦਰਾਣੇ ਦੀ ਢਾਹ ਵਾਲੀ ਜੰਗ, ਜਦੋਂ ਗੁਰੂ ਕਾਸ਼ੀ ਜਿਹੜਾ ਬਠਿੰਡਾ ਜਿੱਥੇ ਦਮਦਮਾ ਸਾਹਿਬ ਆ, ਉੱਥੇ ਜਦੋਂ ਪਹੁੰਚੇ ਆ ਤਲਵੰਡੀ ਸਾਬੋ, ਉੱਥੇ ਮਾਤਾ ਜੀ ਨੇ ਪੁੱਛਿਆ ਸੀਗਾ ਬਈ ਬੇਟੇ ਬੱਚੇ ਕਿੱਥੇ ਆ, ਸਾਹਿਬਜ਼ਾਦੇ ਕਿੱਥੇ ਆ? ਤਾਂ ਗੁਰੂ ਪਾਤਸ਼ਾਹ ਨੇ ਸਾਹਮਣੇ ਬੈਠੇ ਸਿੱਖ ਸੰਗਤ ਵੱਲ ਇਸ਼ਾਰਾ ਕਰਕੇ ਕਿਹਾ ਸੀ ਨਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਜਿਹੜੇ ਆਪਾਂ ਸਾਰੇ ਖਾਲਸਾ ਪੰਥ ਆਪਾਂ ਦਸ਼ਮੇਸ਼ ਪਾਤਸ਼ਾਹ ਦੇ ਪੁੱਤਰ ਧੀਆਂ ਵਾ। तो सानू हमेशा इस गल का चेते रखना चाहिए कि साडा सिर जिहड़ा है वो किसी भी जुल्म जां जालम के सामने झुक नहीं सकता। ये साडे सिर ते जिहड़ी दस्तार आ ये दर दर ते रोलण लई नहीं हैगी। ये दस्तार ये साडी शान आ और ये सानू कलगीधर पातशाह दा बख्शिया होया वो ताज आ जिहड़ा सानू बादशाही सानू शान जिहड़ी हैगी आ वो इत्थों मिलदी है। सो सानू हर वेले इस गल का ख्याल रखण दी लोड़ है कि साडे जिहड़े योधे आ जिन्हां दी अजकल असीं गल करन जा रहे हैं उत्थे भी उन्हां दी रिहाई कीती जावे। उन्हां ने सिख कौम का सिर उच्चा रखण लई माण वधाउण दे लई जिहड़ियां आपदियां जवानियां ने दाਅ ते लाईआं। मैं जदों इस संघर्ष के बारे गल करदा मैं बड़ा इमोशनल हो जाना। प्रोफैसर दविंदरपाल सिंह भुल्लर किड्डी देखो अज दे समय दे विच पढ़े लिखे प्रोफैसर होना GME कालेज दे विच ते एडी शानदार जिंदगी इन्ना वधिया माहौल मूहरे पिया सी। उन्हां दे जिहड़ी सिंघणी आ कनेडा च भैण जी ते ओह जिहड़े भी मुल्क चाहुंदे उदों चले जांदे पर उन्हां ने संघर्ष नूं चुनिया ते सिख कौम दा जिहड़ा इतिहास आ उहदे विच आपदा नाम जिहड़ा हैगा दर्ज कराउणा उन्हां नूं ज़्यादा तरजीह दित्ती। ते भाई जगतार सिंह वारा उदों हजे अल्लड़ जी उमर सी जदों इस संघर्ष विच 18-19 साल तो भी मतलब सीगा जदों इस संघर्ष विच ओह आ गए।
ਤੇ ਕਿੱਥੇ ਉਹ ਨੌਜਵਾਨ ਜਿਹੜਾ ਬਾਰਡਰਾਂ ਸਰਹੱਦਾਂ ਨੂੰ ਪਾਰ ਕਰਦਾ ਕਰਾਉਂਦਾ ਅਖੀਰ ਦੇ ਉੱਤੇ ਇੱਥੇ ਵੱਡੇ ਕਾਰਨਾਮੇ, ਜਿਹੜਾ ਇਸ ਇਲਾਕੇ ਦੇ ਜ਼ਕਰੀਆ ਖਾਨ ਵਰਗੇ, ਫਰਸ਼ੀਅਰ ਵਰਗੇ ਜ਼ਾਲਮ ਬੁੱਚੜ ਜਿਹੜੇ ਲੋਕ ਸੀਗੇ, ਜਿਨ੍ਹਾਂ ਨੇ ਬੇਅੰਤੇ ਬੁੱਚੜ ਵਰਗਿਆਂ ਨੇ ਇੱਥੇ ਸਹੁੰ ਖਾ ਲਈ ਸੀ ਇੱਕ ਤਰੀਕੇ ਨਾਲ ਵੀ ਪੰਜਾਬ ਦੀ ਧਰਤੀ ਤੋਂ ਸਿੱਖੀ ਮੁਕਾ ਦੇਣੀ ਹੈ। ਤੇ ਉਸ ਜ਼ਾਲਮ ਤੇ ਬੁੱਚੜ ਨੂੰ ਮੁਕਾਉਣ ਵਾਲੇ ਐਕਸ਼ਨ ਦੇ ਵਿੱਚ ਜੋ ਰੋਲ ਭਾਈ ਜਗਤਾਰ ਸਿੰਘ ਹਵਾਰਾ ਦਾ, ਉਹ ਅਸੀਂ ਕਿਵੇਂ ਭੁੱਲ ਸਕਦੇ ਹਾਂ। ਕਿੰਨੀ ਮਤਲਬ ਵੱਡੀ ਘਾਲਣਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਅੱਜ ਅਸੀਂ ਪੱਗਾਂ ਦਾੜੇ ਬੰਨ੍ਹ ਕੇ ਫਿਰਦੇ ਹਾਂ, ਮੈਨੂੰ ਲੱਗਦਾ ਹੁੰਦਾ ਕਿ ਇਹਨਾਂ ਯੋਧਿਆਂ, ਖਾਸ ਤੌਰ ਤੇ ਭਾਈ ਦਿਲਾਵਰ ਸਿੰਘ ਦੀ ਉਹਦਾ ਅਸੀਂ ਦੇਣ ਨਹੀਂ ਦੇ ਸਕਦੇ। ਔਰ ਸ਼ਰਮ ਦੀ ਗੱਲ ਆ ਕਿ ਅਕਾਲੀ ਦਲ ਨੇ, ਅੱਜ ਤੱਕ ਬਾਦਲ ਦਲ ਨੇ ਭਾਈ ਦਿਲਾਵਰ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਹੀਂ ਲਾਈ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਫੋਟੋ ਲਾਉਣ ਤੋਂ ਇਨਕਾਰੀ ਆ, ਪਰ ਜੇਕਰ ਬੇਅੰਤਾ ਬੁੱਚੜ ਜਾਉਂਦਾ ਹੁੰਦਾ, ਇਹਨਾਂ ਨੂੰ ਕਿਤੇ ਭਾਈਆਂ ਨੂੰ ਥਾਂ ਨਹੀਂ ਸੀ ਲੱਭਦੀ ਹੁੰਦੀ ਉਦੋਂ। ਤੇ ਇਹ ਜਿਹੜੀਆਂ ਸਰਕਾਰਾਂ ਹੰਢਾ ਲਈ, ਜਾਂ 3 ਵਾਰੀ ਮੁੱਖ ਮੰਤਰੀ ਬਣ ਲਿਆ ਬਾਦਲ ਦਲ ਦਾ ਇਹਨਾਂ ਨੇ, ਪਰ ਉਸ ਭਾਈ ਦਿਲਾਵਰ ਸਿੰਘ ਦਾ ਨਾਂ ਨਹੀਂ ਕਦੇ ਲਿਆ। ਤੇ ਭਾਈ ਦਿਲਾਵਰ ਸਿੰਘ ਦਾ ਸਭ ਤੋਂ ਕਰੀਬੀ ਯਾਰ ਜਿਹੜਾ ਮਿੱਤਰ ਭਾਈ ਬਲਵੰਤ ਸਿੰਘ ਰਾਜੋਆਣਾ, ਬੇਸ਼ੱਕ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਪ੍ਰਤੀ ਬਹੁਤ ਸਾਰੇ ਲੋਕਾਂ ਦੇ ਅਜੀਬੋ ਗਰੀਬ ਮਾੜੇ ਚੰਗੇ ਵਿਚਾਰ ਹੋ ਸਕਦੇ ਆ, ਇਹ ਕੋਈ ਨਵੀਂ ਗੱਲ ਨਹੀਂ, ਪਰ ਸਾਡਾ ਉਹ ਓਨਾ ਹੀ ਸਤਿਕਾਰਯੋਗ ਸਿੱਖ ਕੌਮ ਦਾ ਹੀਰਾ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਆ, ਉਵੇਂ ਭਾਈ ਬਲਵੰਤ ਸਿੰਘ ਰਾਜੋਆਣਾ। ਅਸੀਂ ਉਹਦੀ ਘਾਲ ਕਮਾਈ ਨੂੰ ਜਿਹੜਾ ਹੈ ਉਹ ਕਦੇ ਉੱਤੇ ਸਵਾਲੀਆ ਨਿਸ਼ਾਨ ਨਹੀਂ ਲਾ ਸਕਦੇ। ਉਹਦੀ ਜਿਹੜੀ ਦੇਣ, ਜਿਸ ਤਰੀਕੇ ਨਾਲ ਉਹ ਪੰਜਾਬ ਪੁਲਿਸ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹਨੇ ਭਾਈ ਦਿਲਾਵਰ ਸਿੰਘ ਨਾਲ, ਖਾਸ ਤੌਰ ਦੇ ਉੱਤੇ ਭਾਈ ਹਰਵਿੰਦਰ ਸਿੰਘ ਜਿਹੜਾ ਸੀਗਾ ਆਪਣਾ ਗੋਲਡੀ, ਜਿਹਦੀ ਭੈਣ ਭਾਈ ਕਮਲਦੀਪ ਨੂੰ ਉਹਨੇ ਭੈਣ ਮੰਨ ਕੇ ਉਹਦੇ ਪਰਿਵਾਰ ਨੂੰ ਅਪਣਾ ਕੇ ਜੋ ਫਰਜ਼ ਨਿਭਾਏ ਨੇ, ਉਹ ਇੱਕ ਕਮਾਲ ਦੀ ਗੱਲ ਆ। ਔਰ ਭਾਈ ਜਗਤਾਰ ਸਿੰਘ ਤਾਰਾ ਡੇਕਵਾਲਾ ਸਾਡਾ ਮਿੱਤਰ, ਸਾਡਾ ਭਰਾ, ਇਹ ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ ਨਾਰੰਗਾਲ, ਉਹਨਾਂ ਘਰਾਂ ਤੋਂ ਜਿੱਥੇ ਹਮੇਸ਼ਾ ਜਿਹੜੀ ਹੈਗੀ ਆ, ਜਿਵੇਂ ਸੰਤ ਰਾਮ ਉਦਾਸੀ ਲਿਖਦਾ, ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਤੂੰ ਜਗਦਾ ਰਹੀਂ ਵੇ ਸੂਰਜਾ, ਤੂੰ ਵਰਦਾ ਰਹੀਂ ਵੇ ਸੂਰਜਾ, ਤੂੰ ਚੜ੍ਹਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ। ਉਹਨਾਂ ਪਰਿਵਾਰਾਂ ਦੇ ਵਿੱਚੋਂ ਭਾਈ ਲਖਵਿੰਦਰ ਸਿੰਘ ਨਾਰੰਗਾਲ, ਜੇ ਕਿਤੇ 30 ਤਰੀਕ ਵਾਲੇ ਦਿਨ ਇਹ ਲਖਵਿੰਦਰ ਸਿੰਘ ਨਾਰੰਗਾਲ ਉੱਥੇ ਨਾਂ ਦੱਸਦਾ ਦਿਲਾਵਰ ਸਿੰਘ ਨੂੰ ਤੇ ਇਹਨੂੰ ਭਾਈ ਰਾਜੋਆਣੇ ਨੂੰ ਕਿ ਅੱਜ ਦਾ ਬੇਅੰਤਾ ਬੁੱਚੜ ਇੱਥੇ ਹੈ ਨਹੀਂਗਾ, ਤੁਸੀਂ ਨਿਕਲ ਜਾਓ, ਇੱਥੇ ਕੋਈ ਪੰਗਾ ਨਾ ਪੈ ਜੇ, ਤਾਂ ਬੜੀ ਕਹਾਣੀ ਖਰਾਬ ਵੀ ਹੋ ਸਕਦੀ ਸੀ। ਸੋ ਉਸ ਦਿਨ ਇਸ ਵੀਰ ਦਾ ਬੜਾ ਵੱਡਾ ਅਹਿਮ ਰੋਲ ਆ। ਭਾਈ ਗੁਰਮੀਤ ਸਿੰਘ ਇੰਜੀਨੀਅਰ, ਔਰ ਇਹ ਸਾਨੂੰ ਇਸ ਬੜੇ ਪਿਛਲੇ ਦਿਨਾਂ 'ਚ ਇੱਕ ਫੋਟੋ ਆਈ ਕਿ ਜੀ ਉਹ ਰਕਸ਼ਾ ਚਲਾ ਰਹੇ ਆ, ਜਦੋਂ ਆਉਂਦੇ ਆ ਨਾ ਆਪਣੀ ਕਿਰਤ ਕਮਾਈ ਲਈ, ਉਹਨਾਂ ਨੂੰ ਬਹੁਤ ਕੰਮ, ਚਲੋ ਕੰਮ ਤਾਂ ਆਪਾਂ ਕੋਈ ਵੀ ਮਾੜਾ ਨਹੀਂ ਹੈ, ਕੰਮ ਤਾਂ ਕੋਈ ਟੈਕਸੀ ਚਲਾਉਂਦਾ, ਕੋਈ ਕੁਛ ਕਰਦਾ, ਪਰ ਜੇ ਜਿੱਡੀ ਵੱਡੀ ਇਸ ਵੀਰ ਦੀ ਘਾਲਣਾ, ਸਾਨੂੰ ਤਾਂ ਮਤਲਬ ਕਿ ਜੇ ਸਾਡੀ ਬਾਹ ਚੱਲੇ, ਇਹਨੂੰ ਸੋਨੇ ਚਾਂਦੀ ਦੇ ਮਹਿਲਾਂ ਵਿੱਚ ਆਪਾਂ ਰੱਖੀਏ, ਤੇ ਇਹ ਅੱਜ ਸਾਡੀ ਕੌਮ ਦਾ ਆਪਦਾ ਹਜੇ ਘਰ ਨਹੀਂ ਬਣਿਆ। ਪਰ ਜਿਹੜੀਆਂ ਧਿਰਾਂ ਦਾ ਇਸ ਮੌਕੇ ਹੱਥ ਪੈਂਦਾ, ਉਹਨਾਂ ਨੂੰ ਚਾਹੀਦਾ ਕਿ ਇਹਨਾਂ ਸਾਰੇ ਸਿੰਘਾਂ ਪ੍ਰਤੀ ਆਰਥਿਕ ਤੌਰ ਦੇ ਉੱਤੇ ਵੀ, ਖਾਸ ਤੌਰ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਪ੍ਰਤੀ ਧਿਆਨ ਦੇਣ ਦੀ ਬਹੁਤ ਭਾਰੀ ਲੋੜ ਆ। ਪੀਰ ਸ਼ਮਸ਼ੇਰ ਸਿੰਘ ਕੰਵਰਪੁਰ ਤੇ ਜੱਲੂਪੁਰ ਖੇੜਾ, ਇਹ ਸਾਰੇ ਜਿਹੜੇ ਨੇ, ਜਾਂ ਹੋਰ ਬਹੁਤ ਸਾਰੇ ਭਰਾ ਨੇ ਸਾਡੇ ਜਿਹੜੇ, ਜਿਨ੍ਹਾਂ ਦੀਆਂ ਜਾਣੀ ਕਿ ਜਵਾਨੀਆਂ ਜਿਹੜੀਆਂ ਨੇ ਉਹ ਕੌਮ ਦੇ ਲੇਖੇ ਲੱਗੀਆਂ ਨੇ। ਔਰ ਇਹਨਾਂ ਸਾਰਿਆਂ ਨੇ ਇਹੀ ਚੇਤੇ ਰੱਖਿਆ ਕਿ ਅਸੀਂ ਦਸ਼ਮੇਸ਼ ਪਾਤਸ਼ਾਹ ਦੇ ਪੁੱਤਰ ਧੀਆਂ ਵਾਂ, ਵੀ ਜਿਹੜਾ ਕਲਗੀਧਰ ਸ਼ਹਿਨਸ਼ਾਹ ਨੇ ਕਿਹਾ ਸੀ ਨਾ ਕਿ ਇਨ ਪੁੱਤਰ ਨ ਕੀ ਸੀਸ ਪਰ ਵਾਰ ਦੀ ਸੁੱਤ ਚਾਰ, ਅਸੀਂ ਉਹ ਵਾਂ। ਸੋ ਇਹਨਾਂ ਸਾਰਿਆਂ ਗੁਰਸਿੱਖਾਂ ਨੇ ਆਪਦਾ ਯੋਗਦਾਨ, ਆਪਦਾ ਭੂਮਿਕਾ ਉਹਨਾਂ ਨੇ ਨਿਭਾ ਦਿੱਤੀ ਆ। ਹੁਣ ਆਪਣੀ ਵਾਰੀ ਹੈ, ਉਹਨਾਂ ਨੇ ਤਾਂ ਆਪਦਾ ਕੰਮ ਕਰਤਾ, ਹੁਣ ਆਪਣੀ ਵਾਰੀ ਆ ਵੀ ਜਿਹੜੀ ਵੀ ਜਿਸ ਵੀ ਤਰੀਕੇ ਦੀ ਆਪਾਂ ਯੋਗਦਾਨ ਪਾ ਸਕਦੇ ਆ, ਉਹ ਆਪਾਂ ਨੂੰ ਪਾਉਣਾ ਚਾਹੀਦਾ। ਤੇ ਕੱਲ ਜਦੋਂ ਇਸ ਸੰਬੰਧ ਵਿੱਚ ਕਾਲ ਦਿੱਤੀ ਗਈ ਕਿ ਸਾਰੇ ਅੱਡ-ਅੱਡ ਥਾਵਾਂ ਦੇ ਉੱਤੇ ਪ੍ਰੋਗਰਾਮ ਕਰੋ, ਤਾਂ ਬੜੇ ਵਧੀਆ ਉਹਦੇ ਸਾਨੂੰ ਲੱਗਿਆ ਕਿ ਸਿੱਖ ਜਵਾਨੀ, ਜਿਹਦੇ ਬਾਰੇ ਸਾਰਿਆਂ ਨੇ ਇੱਕੋ ਹੀ ਰੌਲਾ ਪਾਇਆ ਹੋਇਆ ਕਿ ਤਾਂ ਨਸ਼ਿਆਂ ਨੇ ਖਾੜੇ ਜੀ, ਮਰ ਗਏ ਜੀ, ਲੁੱਟੇ ਗਏ, ਪੱਟੇ ਗਏ, ਪਰ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਹੋ ਸਕਿਆ ਸਿੱਖਾਂ ਨੇ, ਨੌਜਵਾਨਾਂ ਨੇ ਆਪਦਾ ਫਰਜ਼ ਨਿਭਾਇਆ। ਅਕਾਲ ਤਖਤ ਸਾਹਿਬ ਤੇ ਬਹੁਤ ਵਧੀਆ ਇੱਥੇ ਗੈਦਰਿੰਗ ਹੋਈ, ਇੱਥੇ ਬੜਾ ਵਧੀਆ ਪ੍ਰੋਗਰਾਮ ਸੀ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਸ਼ਹੀਦੀ ਜੋੜ ਮੇਲ ਜਿਹੜਾ ਹੈਗਾ ਉਹ ਚੱਲ ਰਿਹਾ, ਸਾਹਿਬਜ਼ਾਦਿਆਂ ਦੇ ਪ੍ਰੋਗਰਾਮ ਉੱਥੇ ਸੀ, ਉੱਥੇ ਜਿਹੜਾ ਸੀਗਾ ਜਥੇਦਾਰ ਕਰਨੈਲ ਸਿੰਘ ਜੋੜੀ ਹੋਣਾ ਨੇ ਤੇ ਗਿਆਨੀ ਹਰਪਾਲ ਸਿੰਘ ਜੀ, ਉੱਥੇ ਬਹੁਤ ਵਧੀਆ ਸੇਵਾ ਜਿਹੜੀ ਹੈਗੀ ਆ ਉਹਨਾਂ ਨੇ ਸੰਭਾਲੀ। ਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਜਿਹੜੇ ਸਾਰੇ ਸਿੰਘ ਸੀਗੇ, ਪਰਮਜੀਤ ਸਿੰਘ ਗਾਜੀ ਹੋਣੀ, ਇਹਨਾਂ ਨੇ ਇੱਥੇ ਆਲਮਗੀਰ ਸਾਹਿਬ ਜਿਹੜਾ ਸੀਗਾ ਮੋਰਚਾ ਸੰਭਾਲਿਆ। ਤੋਂ ਇੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦੇ ਵਿੱਚ ਬਹੁਤ ਵਧੀਆ ਇਕੱਠ ਜਿਹੜਾ ਕਰਕੇ ਸੰਗਤਾਂ ਦਾ
ਉੱਥੇ ਵੀ ਅਰਦਾਸ ਬੇਨਤੀ ਕੀਤੀ ਗਈ। ਉਹ ਆਲਮਗੀਰ ਸਾਹਿਬ ਹੋਇਆ, ਗੁਰਦੁਆਰਾ ਚਰਨ ਕਮਲ ਸਾਹਿਬ ਬੰਗਾ, ਤੇ ਸ੍ਰੀ ਗੁਰੂ ਸਿੰਘ ਸਭਾ ਨਵਾਂ ਸ਼ਹਿਰ, ਸ੍ਰੀ ਗੁਰੂ ਸਿੰਘ ਸਭਾ ਖਾਨਪੁਰ ਹੁਸ਼ਿਆਰਪੁਰ, ਗੁਰਦੁਆਰਾ ਕਲਗੀਧਰ ਸਿੰਘ ਸਭਾ ਆਜ਼ਾਦ ਨਗਰ ਅੰਮ੍ਰਿਤਸਰ, ਗੁਰਦੁਆਰਾ ਮੰਜੀ ਸਾਹਿਬ ਖਡੂਰ ਪਿੰਡ 'ਚ, ਜਿਹੜਾ ਜੋਧਾ ਮਨਸੂਰਾ ਦੇ ਨਾਲ ਖਡੂਰ ਪਿੰਡ ਆ, ਉੱਥੇ ਵੀ ਸੰਗਤਾਂ ਨੇ ਪੇਂਡੂ ਇਲਾਕਿਆਂ ਦੇ ਵਿੱਚ ਬਹੁਤ ਵਧੀਆ ਹੁੰਗਾਰਾ ਇਸ ਕਾਲ ਨੂੰ ਮਿਲਿਆ। ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਏਕਤਾ ਵਿਹਾਰ ਜਲੰਧਰ, ਗੁਰਦੁਆਰਾ ਸਾਹਿਬ ਚੌੜਾ ਖੂਹ ਫਗਵਾੜਾ ਕਪੂਰਥਲਾ, ਗੁਰਦੁਆਰਾ ਸਾਹਿਬ ਪਿੰਡ ਨਨਾਣਸੂ ਪਟਿਆਲਾ, ਗੁਰਦੁਆਰਾ ਸਾਹਿਬ ਝਿੰਗਰਾ ਕਲਾਂ ਕੁਰਾਲੀ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸੰਨੀ ਇਨਕਲਾਬ ਖਰੜ, ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਪਗੜਾਣਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖਵਾਸਪੁਰ ਤਰਨਤਾਰਨ, ਗੁਰਦੁਆਰਾ ਗੁਰੂ ਸਾਹਿਬ ਮਧਰੇ ਗੁਰਦਾਸਪੁਰ ਚ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਸਕੀਨ ਗੁਰਦਾਸਪੁਰਾ, ਗੁਰਦੁਆਰਾ ਸਾਹਿਬ ਨਵਾਂ ਪਿੰਡ ਨੇੜੇ ਘੁਮਾਣ ਗੁਰਦਾਸਪੁਰ, ਗੁਰਦੁਆਰਾ ਤਪਿਆਣਾ ਬਾਬਾ ਨਾਮਦੇਵ ਨਗਰ ਘੁਮਾਣ ਗੁਰਦਾਸਪੁਰ, ਗੁਰਦੁਆਰਾ ਚਰਨ ਕਮਲ ਸਾਹਿਬ ਬਾਬਾ ਨਾਮਦੇਵ ਨਗਰ ਘੁਮਾਣ ਗੁਰਦਾਸਪੁਰ, ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ ਘੁੰਮਣ ਗੁਰਦਾਸਪੁਰ, ਗੁਰਦੁਆਰਾ ਤਪ ਸਥਾਨ ਨਿੱਕੇ ਘੁੰਮਣ ਗੁਰਦਾਸਪੁਰ, ਗੁਰਦੁਆਰਾ ਦਸ਼ਮੇਸ਼ ਦਰਬਾਰ ਪੈਰੋਵਾਲੀ ਕਰਨਾਮਾ ਗੁਰਦਾਸਪੁਰ, ਗੁਰਦੁਆਰਾ ਮਾਤਾ ਸੁਲੱਖਣੀ ਜੀ ਚੌਣੇ, ਗੁਰਦੁਆਰਾ ਗ੍ਰੰਥੀਆਂ ਹਰਗੋਬਿੰਦਪੁਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭੋਏਵਾਲ, ਗੁਰਦੁਆਰਾ ਸਾਹਿਬ ਪਿੰਡ ਤਲਵੰਡੀ ਭਿੰਡਰ ਗੁਰਦਾਸਪੁਰ, ਗੁਰਦੁਆਰਾ ਸਾਹਿਬ ਪਿੰਡ ਮੱਲੋਵਾਲੀ ਗੁਰਦਾਸਪੁਰ, ਗੁਰਦੁਆਰਾ ਪਾਤਸ਼ਾਹੀ 6ਵੀਂ ਭੋਮਾ ਗੁਰਦਾਸਪੁਰ, ਗੁਰਦੁਆਰਾ ਬਾਬਾ ਨੰਗਾ ਜੀ ਭੋਮਾ ਗੁਰਦਾਸਪੁਰ, ਗੁਰਦੁਆਰਾ ਸਾਹਿਬ ਪਿੰਡ ਪੱਖੋ ਕੇ ਤਰਨਤਾਰਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਕੋਟ ਫੈਕਟਰੀ ਕਪੂਰਥਲਾ, ਗੁਰਦੁਆਰਾ ਸਿੰਘ ਸਭਾ ਸ਼ਹੀਦਾਂ SAS ਨਗਰ ਮੋਹਾਲੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ SIJ ਬਲਾਕ ਜਹਾਂਗੀਰਪੁਰੀ ਦਿੱਲੀ, ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਦਿੱਲੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਦਿੱਲੀ, ਗੁਰਦੁਆਰਾ ਸਾਹਿਬ 2H ਗੰਗਾ ਨਗਰ ਰਾਜਸਥਾਨ ਤੋਂ, ਗੁਰਦੁਆਰਾ ਭਾਈ ਮਤੀ ਦਾਸ ਜੀ ਗੁਰਤੇਗ ਬਹਾਦਰ ਨਗਰ ਨਾਗਪੁਰ, ਗੁਰਦੁਆਰਾ ਸਾਹਿਬ ਸਿੱਖ ਸੰਗਤ ਬ੍ਰੈਂਪਟਨ, ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਬ੍ਰੈਂਪਟਨ, ਗੁਰੂ ਨਾਨਕ ਸਿੱਖ ਸੈਂਟਰ ਬ੍ਰੈਂਪਟਨ, ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਵਿਨੀਪੈਗ, ਗੁਰਦੁਆਰਾ ਕਲਗੀਧਰ ਦਰਬਾਰ ਵਿਨੀਪੈਗ ਕੈਨੇਡਾ, ਗੁਰਦੁਆਰਾ ਨਾਨਕ ਸਿੱਖ ਗੁਰਦੁਆਰਾ ਸਹੀ ਡੈਲਟਾ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟ੍ਰੇਸੀ ਕੈਲੀਫੋਰਨੀਆ, ਗੁਰਦੁਆਰਾ ਸਾਹਿਬ ਫਰੀਮਾਉਂਟ, ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਹੈਮਿਲਟਨ, ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਮੌਂਟਰੀਅਲ, ਹਾਲਟਨ ਸਿੱਖ ਸੁਸਾਇਟੀ ਓਕਵੈਲ, ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰਾਈਸਟ ਚਰਚ ਨਿਊਜ਼ੀਲੈਂਡ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੇਨੀ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਟਹੋ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਗੀਵਰਨ, ਦਲ ਬਾਬਾ ਬੀਧੀ ਚੰਦ ਖਾਲਸਾ ਛਾਉਣੀ ਪਾਲਮਪਟਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਕਿਸਮਰੋ, ਸ੍ਰੀ ਮੀਰੀ ਗੁਰਦੁਆਰਾ ਮੀਰੀ ਪੀਰੀ ਗੁਰਦੁਆਰਾ ਡੀ ਸਾਈਡ, ਗੁਰਦੁਆਰਾ ਸਾਹਿਬ ਡੇਵਸ ਰੋਡ ਤਰਨਤ, ਖਾਲਸਾ ਛਾਉਣੀ ਸੈਂਪਰਟਨ, ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸੈਂਪਰਟਨ, ਕਲਗੀਧਰ ਗੁਰਮਤ ਬਰਿਆਲਾ, ਕਲਗੀਧਰ ਬਾਬਾ ਬੁੱਢਾ ਜੀ ਗੁਰਦੁਆਰਾ ਪਾਕਨਹਿਮ, ਗੁਰਦੁਆਰਾ ਸਾਹਿਬ ਗਲੈਨਵੁੱਡ ਸਿਡਨੀ, ਗੁਰੂ ਨਾਨਕ ਗੁਰਦੁਆਰਾ ਗ੍ਰੇਵ ਸੈਂਟ ਕੈਂਟ, ਗੁਰੂ ਨਾਨਕ ਗੁਰਦੁਆਰਾ ਈਰਤ ਕੈਂਟ, ਗੁਰੂ ਹਰਗੋਬਿੰਦ ਗੁਰਦੁਆਰਾ ਡਾਗਫੋਰਡ ਕੈਂਟ, ਸਿੰਘ ਸਭਾ ਸਾਊਥ ਹਾਲ, ਸਿੰਘ ਸਭਾ ਸਲੋ, ਸਿੰਘ ਸਭਾ ਵਾਟਫੋਰਡ, ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ, ਗੁਰੂ ਨਾਨਕ ਗੁਰਦੁਆਰਾ ਲੈਸਟਰ, ਗੁਰੂ ਹਰਕ੍ਰਿਸ਼ਨ ਗੁਰਦੁਆਰਾ ਲੈਸਟਰ, ਦਸ਼ਮੇਸ਼ ਦਰਬਾਰ ਗੁਰਦੁਆਰਾ ਲੈਸਟਰ, ਗੁਰੂ ਨਾਨਕ ਪ੍ਰਕਾਸ਼ ਕੋਵੈਂਟਰੀ, ਗੁਰੂ ਨਾਨਕ ਗੁਰਦੁਆਰਾ ਸਮਿਥਵਿਕ ਬਰਮਿੰਗਮ, ਗੁਰੂ ਨਾਨਕ ਦੇਵ ਗੁਰਦੁਆਰਾ ਡਰਬੀ, ਸਿੱਖ ਟੈਂਪਲ ਲੀਡਸ, ਸਿੰਘ ਸਭਾ ਨਿਊ ਕੈਸਲ, ਗੁਰਦੁਆਰਾ ਖਾਲਸ ਦਰਬਾਰ ਸਾਊਥਹੈਂਪਟਨ, ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਰੈਂਕਫਰਟ, ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ ਲੈਵਨਥਲ, ਬਾਈਬਲ ਇਨਸਾਫ ਮੋਰਚਾ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਸਾਰੇ ਲੰਗਰ ਅਤੇ ਸਥਾਨ। ਇਸ ਤਰੀਕੇ ਨਾਲ ਹਜ਼ਾਰਾਂ ਥਾਵਾਂ ਨੇ ਜਿਨ੍ਹਾਂ ਦੀ ਬਹੁਤ ਵੱਡੀ ਅਸੀਂ ਲਿਸਟ ਜਿਹੜੀ ਹੈਗੀ ਆ ਪੜ੍ਹੀ ਆ, ਤੇ ਹੋਰ ਵੀ ਬਹੁਤ ਸਾਰੇ ਨੇ। ਮੋਟੇ ਤੌਰ ਤੇ ਗੱਲ ਇਹ ਆ ਕਿ ਸਮੁੱਚੇ ਸਿੱਖ ਜਗਤ ਦੇ ਵਿੱਚ ਘਰਾਂ ਦੇ ਵਿੱਚ ਬਹਿ ਕੇ ਜਾਂ ਜਿੱਥੇ ਜਿੱਥੇ ਵੀ ਹੋ ਸਕਿਆ ਸੰਗਤਾਂ ਨੇ ਇਸ ਅਰਦਾਸ ਬੇਨਤੀ ਕੀਤੀ ਆ ਕਲਗੀਧਰ ਸ਼ਹਿਨਸ਼ਾਹ ਦਸ਼ਮੇਸ਼ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕਿ ਹੇ ਸੱਚੇ ਪਾਤਸ਼ਾਹ, ਤੇਰੇ ਗੁਰ ਪਿਆਰੇ, ਤੇਰੇ ਪੁੱਤਰ ਜਿਹੜੇ ਇਸ ਵੇਲੇ ਜ਼ਾਲਮ ਸਰਕਾਰ ਦੀਆਂ ਸਲਾਖਾਂ ਦੇ ਪਿੱਛੇ ਆ, ਉਹਨਾਂ ਦੀਆਂ ਰਿਹਾਈਆਂ ਜਿਹੜੀਆਂ ਨੇਗੀਆਂ ਉਹ ਹੋਣ। ਇਹ ਰਿਹਾਈਆਂ ਜਿਹੜੀਆਂ ਨੇ, ਇਹਨਾਂ ਦਾ ਇਸ ਤਰੀਕੇ ਨਾਲ ਗੱਲ ਕਰਨ ਦਾ ਮਕਸਦ ਇਹ ਵੀ ਹੁੰਦਾ ਕਿ ਸਾਰੇ ਸੰਸਾਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਦੂਜੀਆਂ ਕੌਮਾਂ ਨੂੰ, ਦੁਨੀਆ ਨੂੰ ਪਤਾ ਲੱਗੇ ਕਿ ਸਾਡੇ ਨਾਲ ਹੋ ਕੀ ਰਿਹਾ। ਇਸ ਵੇਲੇ ਸਾਡੀ ਕੌਮ ਦਾ ਸਤਿਕਾਰ ਰੋਲਣ ਦੇ ਲਈ, ਸਾਡਾ ਮਾਣ ਰੋਲਣ ਦੇ ਲਈ, ਔਰ ਸਾਨੂੰ ਘਸਿਆਰਾ ਜਿਹਾ ਬਣਾ ਕੇ ਰੱਖਣ ਦੇ ਲਈ ਇਹ ਸਾਰੀਆਂ ਖੇਡਾਂ ਜਿਹੜੀਆਂ ਨੇ ਉਹ ਖੇਡੀਆਂ ਜਾ ਰਹੀਆਂ ਨੇ। ਜਦੋਂ ਅਸੀਂ ਆ ਗੁਰਦੁਆਰਾ ਸਾਹਿਬਾਨ ਦੀ ਲਿਸਟ ਦੇਖ ਰਹੇ ਸੀ,
ਤਾਂ ਬਹੁਤ ਸਾਰੇ ਉਹਨਾਂ ਥਾਵਾਂ ਦਾ ਜ਼ਿਕਰ ਆ ਰਿਹਾ ਸੀ ਜਿਹੜੇ ਥਾਵਾਂ ਤੋਂ ਜਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਸ ਸੰਘਰਸ਼ ਦਾ ਹਿੱਸਾ ਰਹੇ ਪਰਿਵਾਰ ਜਿਹੜੇ ਨੇ ਉਹਨਾਂ ਕੋਲੇ ਅਸੀਂ ਜਾਂਦੇ ਆਉਂਦੇ ਰਹਿੰਦੇ ਹਾਂ, ਜਿਨ੍ਹਾਂ ਨਾਲ ਮੇਲ ਮਿਲਾਪ ਆ। ਔਰ ਉਹ ਪਰਿਵਾਰ ਜਿਨ੍ਹਾਂ ਦੇ ਪੁੱਤਰ ਧੀਆਂ ਨੇ ਇਸ ਸੰਘਰਸ਼ ਵਿੱਚ ਆਪਦੀ ਸੇਵਾ ਕੀਤੀ ਆ, ਕਈ ਸ਼ਹੀਦ ਹੋ ਗਏ, ਕਈ ਨਜ਼ਰਬੰਦ ਨੇ, ਉਹਨਾਂ ਨੇ ਬਹੁਤ ਉਪਰਾਲਾ ਕੀਤਾ ਤੇ ਇਸ ਮੌਕੇ ਤੇ ਹਾਜ਼ਰੀਆਂ ਭਰੀਆਂ ਤੇ ਨਾਲ ਦੀ ਨਾਲ ਹੋਰ ਬਹੁਤ ਸਾਰੇ ਗੈਰ ਸਿੱਖ ਜਾਂ ਹੋਰ ਭਾਈਚਾਰੇ ਦੇ ਲੋਕ ਆ ਜਿਹੜੇ ਉਹਨਾਂ ਤੱਕ ਇਹ ਗੱਲ ਉੱਪਰ ਕੀਤੀ ਕਿ ਸਾਡੇ ਨਾਲ ਆਹ ਕੁਝ ਹੋ ਰਿਹਾ। ਸੋ ਜਿਹੜਾ ਇਹ ਇੱਕ ਉਦਮ ਕੀਤਾ ਗਿਆ, ਇਹਦੇ ਨਾਲੋਂ ਵੀ ਵੱਡੀ ਕਾਲ ਦੇਣ ਦੀ ਲੋੜ ਆ, ਇਹਦੇ ਨਾਲੋਂ ਵੀ ਵੱਡੇ ਪੱਧਰ ਤੇ ਇਹ ਮਸਲਾ ਜਿਹੜਾ ਹੈਗਾ ਉਭਾਰਨ ਦੀ ਲੋੜ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਗਿਆਨੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਨੇ, ਤੇ ਬਾਦਲ ਦਲ ਵੱਲੋਂ ਜਿਹੜੀ ਸਮਾਨਾਂਤਰ ਚੱਲ ਰਿਹਾ ਸਾਰਾ ਕੰਮ, ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ। ਗਿਆਨੀ ਹਰਪ੍ਰੀਤ ਸਿੰਘ ਨੂੰ ਇਤਿਹਾਸਕ ਤੌਰ ਤੇ ਇਹ ਫਰਜ਼ ਬਣਦਾ ਕਿ ਉਹ ਇਸ ਕਾਲ ਨੂੰ ਦੇਣ ਦੁਨੀਆ ਭਰ ਦੇ ਵਿੱਚ ਤੇ ਕੋਈ ਵੱਡਾ ਪ੍ਰੋਗਰਾਮ ਉਲੀਕਣ, ਪਰ ਜਿਸ ਤਰੀਕੇ ਦੇ ਹਿਸਾਬ ਕਿਤਾਬ ਬਣੇ ਹੋਏ ਨੇ ਉਦੋਂ ਇਹ ਗੱਲ ਕਈਆਂ ਨੂੰ ਲੱਗਦਾ ਕਿ ਨਾਮੁਮਕਿਨ। ਪਰ ਅਸੀਂ ਆਪਸ ਵਿੱਚ ਹੀ ਜਿੰਨੇ ਮਰਜ਼ੀ ਪਾਟੋ ਧਾਰ ਹੋਈਏ, ਤਕਰਾਰ ਚੱਲਦੀ ਹੋਵੇ, ਮੈਨੂੰ ਲੱਗਦਾ ਹੈਗਾ ਕਿ ਜੇਕਰ ਸੱਜੇ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਬਿਠਾ ਕੇ ਇਹ ਗੱਲ ਸਮਝਾਈ ਜਾਵੇ, ਕੁਝ ਗੁਰਸਿੱਖ ਭਰਾ ਮਿਲ ਸਕਣ, ਤਾਂ ਕੋਈ ਮਾੜੀ ਗੱਲ ਨਹੀਂ। ਇੱਥੋਂ ਤੱਕ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਇਸ ਵੇਲੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਜਾਂ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਆ, ਜਾਂ ਹੋਰ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਨੇ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਕੋਈ ਵੱਡਾ ਪ੍ਰੋਗਰਾਮ ਇੱਕ ਵਾਰੀ ਫਿਰ ਉਲੀਕਣ ਦੀ ਲੋੜ ਆ। ਮੈਂ ਇੱਥੇ ਦੱਸਣਾ ਚਾਹੁੰਦਾ ਕਿ 1999 ਚ ਜਦੋਂ ਬਾਦਲ ਤੇ ਟੌਹੜਾ ਅਲੱਗ-ਅਲੱਗ ਹੋਏ, ਉਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜਿਹੜਾ ਸਰਬ ਹਿੰਦ ਅਕਾਲੀ ਦਲ ਬਣਾਇਆ ਸੀ, ਤੇ ਉਸ ਸਰਬ ਹਿੰਦ ਅਕਾਲੀ ਦਲ ਦੀ ਜਿਹੜੀ ਲੈਜੀਟੀਮੇਸੀ ਬਣਾਉਣ ਲਈ ਜਾਂ ਉਹਦੀ ਪਕੜ ਬਣਾਉਣ ਦੇ ਲਈ, ਜਾਂ ਇਉਂ ਕਹੀਏ ਕਿ ਕੰਪੀਟੀਸ਼ਨ ਦੇ ਵਿੱਚੋਂ ਬਾਦਲ ਦਲ ਨਾਲੋਂ ਵੱਡੀ ਲੀਗ ਖਿੱਚਣ ਦੇ ਲਈ ਉਹਨਾਂ ਨੇ ਵੱਡੇ ਵੱਡੇ ਪ੍ਰੋਗਰਾਮ ਉਲੀਕੇ ਸੀ, ਜਿਨ੍ਹਾਂ ਵਿੱਚ ਸਭ ਤੋਂ ਅਹਿਮ ਜਿਹੜਾ ਪ੍ਰੋਗਰਾਮ ਸੀ, ਮੈਨੂੰ ਉਹ ਲੱਗਦਾ ਹੁੰਦਾ ਜਦੋਂ ਸਿੱਖ ਸਿਧਾਂਤ ਉੱਤੇ, ਸਿੱਖ ਸਰੂਪ ਉੱਤੇ ਅਟੈਕ ਹੋਇਆ, RSS ਨੇ ਬਹੁਤ ਭਾਰੀ ਅਟੈਕ ਕੀਤਾ ਸੀ, ਕਿ ਉਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਇਸ RSS ਦੇ ਹਮਲੇ ਮੌਕੇ, ਸ਼ਾਇਦ ਹੋ ਸਕਦਾ ਜੇ ਉਹ ਬਾਦਲ ਟੌਹੜੇ ਦੀ ਏਕਤਾ ਹੁੰਦੀ, ਸ਼ਾਇਦ ਜਥੇਦਾਰ ਟੌਹੜਾ ਇੰਨੀ ਪੁਸ਼ਤੀ ਨਾਲ ਗੱਲ ਨਾ ਕਰ ਸਕਦੇ, ਪਰ ਉਹਨਾਂ ਨੇ ਬਹੁਤ ਠੋਕ ਵਜਾ ਕੇ ਉਦੋਂ ਪੰਥ ਦਾ ਸਾਥ ਸਹਿਯੋਗ ਦਿੱਤਾ। ਤੇ ਦੂਜਾ ਮਸਲਾ ਜਿਹੜਾ ਸੀ ਉਦੋਂ ਇਹ ਸੀਗਾ ਕਿ ਦਿੱਲੀ ਦੇ ਵਿੱਚ ਬਹੁਤ ਵੱਡਾ ਇੱਕ ਮਾਰਚ ਕੱਢਿਆ ਗਿਆ। ਉਦੋਂ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਪੰਥਕ ਜਾਂ ਖਾਲਿਸਤਾਨੀ ਧਿਰਾਂ ਨੇ, ਉਹਨਾਂ ਦਾ ਹਾਲ ਠੀਕ ਠੀਕ ਹੀ ਸੀ, ਕਿਉਂਕਿ ਖਾੜਕੂ ਸਿੱਖ ਸੰਘਰਸ਼ ਤੋਂ ਬਾਅਦ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦ ਪਰਿਵਾਰ ਜਿਹੜੇ ਸੀਗੇ ਅਜੇ ਪੈਰਾਂ ਸਿਰ ਨਹੀਂ ਸੀ ਹੋਏ, ਤੇ ਜਿਹੜਾ ਸੀਗਾ ਮਾਣ ਜਿਹਾ ਬਣਿਆ ਸੀ ਇੱਕ ਸਾਡਾ ਕਿ ਅਸੀਂ ਹੁਣ ਅਕਾਲੀ ਦਲ ਦੀ ਸਰਕਾਰ ਬਣਾ ਲਈ ਆ, ਉਹ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਸ ਦਾ ਠੱਗੇ ਗਏ, ਕਿਉਂਕਿ ਜਿਹੜੀਆਂ ਫੜਾਂ ਮਾਰੀਆਂ ਸੀਗੀਆਂ ਸੁਖਬੀਰ ਬਾਦਲ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿ ਜੀ ਬਸ ਤੁਸੀਂ ਇੱਕ ਵਾਰੀ ਸਰਕਾਰ ਬਣਾ ਦਿਓ, ਆਥਣ ਨੂੰ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਆ, ਤੇ ਸਾਰੇ ਨਜ਼ਰਬੰਦ ਸਿੰਘ ਜਿਹੜੇ ਆ ਜਿਨ੍ਹਾਂ ਤੇ ਝੂਠੇ ਪਰਚੇ ਬਣਾ ਕੇ ਗਲਤ ਉਹਨਾਂ ਨੂੰ ਸਜ਼ਾਵਾਂ ਕਰਾਈਆਂ ਨੇ ਉਹਨਾਂ ਨੂੰ ਰਿਹਾ ਕਰ ਦੇਣਾ, ਤੇ ਜਿਹੜੇ ਬੁੱਚੜ ਪੁਲਸੀਆਂ ਨੇ ਜ਼ੁਲਮ ਕੀਤੇ ਆ, ਖਾਸ ਤੌਰ ਤੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਸਾਡੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਉਹਨਾਂ ਦੀ ਗੱਲ ਜਿਹੜੀ ਸੀ ਸਾਨੂੰ ਬਹੁਤ ਜ਼ਿਆਦਾ ਜਗਰਾਮੀ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਇਹ ਇਹਨਾਂ ਨੇ ਕੀਤੀ ਸੀਗੀ ਕਤਰਤਾ, ਤੇ ਇਹ ਅਕਾਲੀ ਦਲ ਦੀਆਂ ਗੱਲਾਂ ਦੇ ਮਗਰ ਲੱਗ ਕੇ ਸਰਕਾਰ ਜਿਹੜੀ ਸੀਗੀ ਉਹ ਜਦੋਂ ਬਣਾ ਬੈਠੇ, ਇਹਨਾਂ ਨੂੰ ਜਦੋਂ ਬਾਅਦ ਚ ਆਖਿਆ ਵੀ ਹਾਂਜੀ ਦੱਸੋ ਫਿਰ ਕੀ ਕਰਨਾ, ਇਹ ਸਾਰੀ ਗੱਲ ਤੋਂ ਹੀ ਮੁੱਕਰ ਗਏ ਬਾਦਲ ਸਾਹਿਬ, ਤਾਂ ਉਹ ਕਹਿੰਦੇ ਜੀ ਕੋਈ ਇਹੋ ਜਿਹੀ ਗੱਲ ਹੀ ਨਹੀਂ, ਤੇ ਕੁਦਰਤੋਂ ਬਾਦਲ ਤੇ ਟੌਹੜੇ ਦੀ ਖੜਕ ਪਈ, ਤੇ ਉਹ ਫਿਰ ਉਹਨਾਂ ਮਸਲਿਆਂ ਦੇ ਉੱਤੇ ਉਹਨਾਂ ਨੇ ਸਰਗਰਮੀ ਸ਼ੁਰੂ ਕਰਤੀ ਜਿਹੜੀਆਂ ਮੰਗਾਂ ਤੋਂ ਇਹ ਭੱਜੇ ਸੀ, ਜਿਹੜੀਆਂ ਗੱਲਾਂ ਤੋਂ ਬਾਦਲ ਸਾਹਿਬ ਭੱਜ ਗਏ ਸੀ। ਸੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਰਬ ਹਿੰਦ ਯੂਥ ਅਕਾਲੀ ਦਲ ਦੇ ਵੱਲੋਂ ਬਹੁਤ ਇੱਕ ਵਧੀਆ ਉਪਰਾਲਾ ਲਿਖਿਆ ਕਿ ਦਿੱਲੀ ਦੇ ਵਿੱਚ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੇ ਖਿਲਾਫ ਜਿਹੜਾ ਹੈ ਆਪਾਂ ਆਵਾਜ਼ ਬੁਲੰਦ ਕਰਨੀ। ਸੋ ਦਿੱਲੀ ਦੀਆਂ ਸੜਕਾਂ ਦੇ ਉੱਤੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਪਹਿਲੀ ਵਾਰ ਇੱਕ ਇਹੋ ਜਿਹਾ ਜਿਹੜਾ ਸੀਗਾ ਰੋਸ ਨਾਲ ਭਰਪੂਰ ਸੰਗਤਾਂ ਪਹੁੰਚੀਆਂ, ਬਹੁਤ ਕਾਮਯਾਬ ਉਹ ਮੁਜ਼ਾਹਰਾ ਸੀਗਾ, ਤੇ ਅਸੀਂ ਵੀ ਉਦੋਂ ਹਾਜ਼ਰੀ ਭਰੀ ਸੀ, ਤੇ ਬਹੁਤ ਚੰਗਾ ਲੱਗਿਆ ਸੀ ਕਿ ਚਲੋ ਅਕਾਲੀ ਸਫਾਂ ਦੇ ਵਿੱਚੋਂ ਇਹ ਗੱਲ ਉੱਠੀ ਆ। ਪਰ ਬਾਅਦ ਚ ਬਾਦਲ ਟੌਹੜਾ ਦੀ ਯਾਰੀ ਪੈ ਗਈ, ਫਿਰ ਇਹ ਮੁੱਦੇ ਜਿਹੜੇ ਇਹਨਾਂ ਲਈ ਸੈਕੰਡਰੀ ਹੋ ਜਾਂਦੇ ਆ। ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਜਦੋਂ ਬਾਦਲ ਪਰਿਵਾਰ ਜਾਂ ਬਾਦਲ ਦਲ ਸੱਤਾ 'ਚ ਨਹੀਂ ਹੁੰਦਾ, ਜਦੋਂ ਨੀਲੀ ਪੱਗ ਵਾਲੇ ਸੱਤਾ 'ਚ ਨਹੀਂ ਹੁੰਦੇ, ਉਦੋਂ ਪੂਰਾ ਪੰਥਕ ਬਣ ਕੇ ਦਿਖਾਉਂਦੇ ਆ, ਉਦੋਂ ਕੌਮ ਦੀ ਗੱਲ ਇਹਨਾਂ ਨੂੰ ਚੇਤੇ ਆਉਂਦੀ ਆ। ਤੇ ਜਿਵੇਂ ਅੱਜ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ
ਜਿਹੜੀ ਆ ਬੇਅਦਬੀ ਹੋਈ ਆ ਦਰਬਾਰ ਸਾਹਿਬ ਦੇ ਵਿੱਚ, ਬੇਅਦਬੀ ਕਰਨ ਆਇਆ ਠੋਕਿਆ ਗਿਆ। ਹੁਣ ਕਹਿੰਦੇ ਆ ਵੀ ਅਸੀਂ 2 ਤਰੀਕ ਨੂੰ, ਪਤਾ ਨਹੀਂ 4 ਤਰੀਕ ਨੂੰ ਇੱਥੇ ਇਕੱਠ ਰੱਖਣਾ। ਤੇ ਉਦਾਂ ਜਦੋਂ ਆਪਦਾ ਰਾਜ ਸੀ ਉਦੋਂ ਜਿਹੜੇ ਕਹਿੰਦੇ ਸੀ ਬੇਅਦਬੀ ਹੋਈ ਆ ਜੀ, ਇਹ ਦੋਸਤਾਂ ਨੂੰ ਤਰਸੇ ਵਾਲਿਆਂ ਦਾ ਉਦੋਂ ਚਾਅ ਇੰਨਾ ਸੀਗਾ ਵੀ ਪੋਸਟਰ ਜਿਹੜੇ ਸੀ ਫਿਲਮ ਦੇ, ਮੈਸੇਂਜਰ ਆਫ ਗੋਡ ਫਿਲਮ ਦੇ ਪੋਸਟਰ, ਉਦੋਂ ਉਹਨਾਂ ਦੀ ਰਾਖੀ ਲਈ ਪੁਲਿਸ ਲਾਤੀ, ਸਿੱਖਾਂ ਦੇ ਉੱਤੇ ਗੋਲੀਆਂ ਚਲਾਤੀਆਂ, ਸਿੱਖਾਂ ਤੇ ਲਾਠੀ ਚਾਰਜ ਕੀਤਾ। ਉਦੋਂ ਡੇਰਾ ਸਰਸਾ ਵਾਲੇ ਪਿਆਰੇ ਲੱਗਦੇ ਸੀ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੀ ਗੱਲ ਉਹ ਇਹਨਾਂ ਦੇ ਕੋਈ ਅਰਥ ਨਹੀਂ ਸੀ ਰੱਖਦੀ। ਸੋ ਜਿਹੜਾ ਜਦੋਂ ਇਹ ਰਾਜ ਸੱਤਾ ਤੋਂ ਪਰਾਂ ਹੁੰਦੇ ਆ ਉਦੋਂ ਤਾਂ ਇਹਨਾਂ ਨੂੰ ਹੋਰ ਤਰੀਕੇ ਨਾਲ ਗੱਲ ਹੁੰਦੀ ਆ। ਲੋਕ ਤਾਂ ਮਖੌਲਾਂ ਕਰਦੇ ਆ ਵੀ ਜੇ ਕਿਤੇ ਇਸ ਵਾਰੀ ਵੀ ਕੁਰਸੀ ਤੋਂ ਪਰਾਂ ਰਹਿ ਗਏ ਨਾ, ਇਹਨਾਂ ਨੇ ਖਾਲਿਸਤਾਨ ਦਾ ਝੰਡਾ ਚੱਕ ਲੈਣਾ। ਕਿਉਂਕਿ ਜਦੋਂ ਇਹ ਸੱਤਾ ਤੋਂ ਪਰੇ ਹੁੰਦੇ ਆ ਉਦੋਂ ਸਿੱਖਾਂ ਦਾ ਦਿਲ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਤੇ ਇਹਨਾਂ ਨੂੰ ਪਤਾ ਕਿ ਜਿਹੜਾ ਸਾਰੇ ਸੰਸਾਰ ਦਾ ਸਿੱਖ ਵਾ ਨਾ, ਉਹ ਸਾਡੇ ਤੇ ਸਭ ਤੋਂ ਵੱਧ ਖੁਸ਼ ਉਦੋਂ ਹੋਊਗਾ ਜਦੋਂ ਅਸੀਂ ਸਿੱਖੀ ਤੇ ਪਰਪੱਕਤਾ ਦਿਖਾਵਾਂਗੇ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ ਫਿਰ ਤਾਂ ਦੁਨੀਆ ਕਹੂਗੀ ਤੁਹਾਡਾ ਵਰਗਾ ਬੰਦਾ ਹੀ ਕੋਈ ਨਹੀਂ। ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ ਜਿਹੜਾ ਹੈਗਾ, ਜਦੋਂ ਉਹ ਰਾਜਨੀਤਿਕ ਖੇਤਰ ਦੇ ਵਿੱਚ ਸੱਤਾ ਹਾਸਲ ਕਰ ਲੈਂਦਾ ਉਦੋਂ ਫਿਰ ਉਹਨੂੰ ਲੱਗਦਾ ਹੈਗਾ ਬਈ ਹੁਣ ਸਿੱਖੀ ਦੀ ਪਰਵਾਹ ਕਰਨ ਦੀ ਲੋੜ ਨਹੀਂ। ਉਦੋਂ ਫਿਰ ਪੰਥਕ ਹਿੱਤਾਂ ਦਾ ਘਾਣ ਕਰਨਾ ਚੇਤਾ ਆ ਜਾਂਦਾ ਇਹਨਾਂ ਨੂੰ। ਸੋ ਇਹਨਾਂ ਦਿਨਾਂ ਦੇ ਵਿੱਚ ਇਹ ਬੜਾ ਅਸੰਭਵ ਜਿਹਾ ਹੋਣਾ ਸੀ ਜੇਕਰ ਸੱਤਾ 'ਚ ਹੁੰਦੇ। ਪਰ ਇਸ ਵੇਲੇ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਜੇ ਕਿਤੇ ਇਹ ਸਾਰੀਆਂ ਜਿਹੜੀਆਂ ਧਿਰਾਂ ਨੇ ਅਕਾਲੀ ਦਲ ਦੀਆਂ, ਚਾਹੇ ਉਹ ਢੀਂਡਸੇ ਹੋਣੀ ਆ, ਚਾਹੇ ਉਹ ਬਾਦਲ ਹੋਣੀ ਆ, ਇਹਨਾਂ ਸਮੇਤ ਜਿਹੜੇ ਕਾਂਗਰਸੀ ਸਿੱਖ, ਭਾਜਪਾਈ ਸਿੱਖ, ਸਾਰੇ ਅੱਡ-ਅੱਡ ਰੰਗਾਂ ਦੇ ਜਿਹੜੇ ਸਿੱਖ ਨੇ, ਉਹਨਾਂ ਦੇ ਸਿਆਸੀ ਸਰੋਕਾਰ ਜਿੰਨੇ ਮਰਜ਼ੀ ਆਪਸ ਵਿੱਚ ਟਕਰਾਉਂਦੇ ਹੋਣ, ਇੱਕ ਦੂਜੇ ਨੂੰ ਨਿੱਤ ਉਹ ਆਪਦੇ ਸਿਆਸੀ ਲੋੜਾਂ ਚੋਂ ਇੱਕ ਦੂਜੇ ਦੇ ਖਿਲਾਫ ਚੱਲਣ, ਪਰ ਇਸ ਮੁੱਦੇ ਉੱਤੇ ਕਿ ਜਿਹੜੇ ਸਿੱਖ ਕੌਮ ਦੇ ਯੋਧੇ ਆ, ਜਿਨ੍ਹਾਂ ਨੇ ਪੰਥ ਲਈ, ਕੌਮ ਲਈ ਕੁਰਬਾਨੀ ਕੀਤੀ ਹੈ, ਇਹਨਾਂ ਸਾਰਿਆਂ ਦੇ ਮਸਲੇ ਉੱਤੇ ਇਕਜੁੱਟ ਹੋਣੇ ਚਾਹੀਦੇ, ਇਕਮੁੱਠ ਹੋਣੇ ਚਾਹੀਦੇ ਆ। ਜੇਲ੍ਹਾਂ 'ਚ ਨਜ਼ਰਬੰਦ ਸਿੱਖ ਜਿਹੜੇ ਨੇ ਉਹ ਕਿਸੇ ਪਰਿਵਾਰਕ ਮਸਲੇ ਤੇ ਜਿਹੜੇ ਨਹੀਂ ਗਏ ਹੈਗੇ, ਉਹ ਪੂਰੀ ਕੌਮ ਲਈ ਗਏ ਨੇ। ਜੇ ਤਾਂ ਕਾਂਗਰਸ ਵਾਲੇ ਸਿੱਖ ਆਪਦੇ ਆਪ ਨੂੰ ਸਿੱਖ ਕੌਮ ਦਾ ਹਿੱਸਾ ਨਹੀਂ ਸਮਝਦੇ, ਜੇ ਭਾਜਪਾ ਵਾਲੇ ਸਿੱਖ ਆਪਦੇ ਆਪ ਨੂੰ ਸਿੱਖ ਕੌਮ ਦਾ ਹਿੱਸਾ ਨਹੀਂ ਸਮਝਦੇ, ਫਿਰ ਤਾਂ ਗੱਲ ਹੋਰ ਆ। ਪਰ ਜੇਕਰ ਹਰ ਸਿੱਖ ਇਹ ਸਮਝਦਾ ਕਿ ਮੈਂ ਕੌਮ, ਮੇਰੀ ਕੌਮ ਸਿੱਖ ਆ, ਤਾਂ ਸਿੱਖ ਕੌਮ ਦੇ ਹੱਕਾਂ ਹਿੱਤਾਂ ਲਈ ਜਨਤੇ ਬੁੱਚੜ ਨੂੰ ਠੋਕਿਆ ਗਿਆ। ਜਿਹੜਾ ਸਿੱਖ ਕੌਮ, ਉਹਨੂੰ ਕਾਂਗਰਸੀ ਹੋਣ ਕਰਕੇ ਥੋੜੀ ਮਾਰਿਆ। ਕਾਂਗਰਸ ਵਾਲੇ ਤਾਂ ਬਥੇਰੇ ਉਹ ਤੋਂ ਪਹਿਲਾਂ ਵੀ ਤੁਰੇ ਫਿਰਦੇ ਸੀ, ਹੁਣ ਵੀ ਤੁਰੇ ਫਿਰਦੇ। ਉਹਨੂੰ ਇਸ ਕਰਕੇ ਥੋੜੀ ਮਾਰਦਾ ਵੀ ਉਹ ਐਮਐਲਏ ਕਾਹਤੋਂ ਬਣਿਆ ਜਾਂ ਮੁੱਖ ਮੰਤਰੀ ਕਾਹਤੋਂ ਬਣਿਆ, ਉਹਦੀਆਂ ਕਰਤੂਤਾਂ ਕਰਕੇ ਉਹਨੂੰ ਠੋਕਣਾ ਪਿਆ। ਸੋ ਜਿਹੜਾ ਪੰਜਾਬ ਦੀ ਧਰਤੀ ਉੱਤੇ ਜਾਂ ਸਾਰੇ ਸੰਸਾਰ ਵਿੱਚ ਮਨੁੱਖਤਾ ਦਾ, ਸਵੱਤ ਦੇ ਭਲੇ ਦੇ ਕਨਸੈਪਟ ਵਾਲਾ, ਉਹ ਇਹੀ ਕਹੂਗਾ ਕਿ ਇਹ ਤਾਂ ਬਹੁਤ ਹੀ ਭਲੇ ਤੇ ਬੀਬੇ ਬੰਦੇ ਆ ਜਿਨ੍ਹਾਂ ਦੀ ਰਿਹਾਈਆਂ ਹੋਣੀਆਂ ਚਾਹੀਦੀਆਂ ਨੇ। ਇਹਨਾਂ ਜੁਝਾਰੂਆਂ ਦਾ ਪੱਖ ਜਿਹੜਾ ਹੈ ਉਹਦੇ ਬਾਰੇ ਮੈਂ ਗੱਲ ਕਰਨੀ ਚਾਹਾਂਗਾ। ਵੀ ਇੱਕ ਵਾਰੀ ਟੀਵੀ ਚੈਨਲ ਪੀਟੀਸੀ ਦੇ ਉੱਤੇ ਬਹਿਸ ਚੱਲਦੀ ਸੀ ਤੇ ਉੱਥੇ ਰਤੇਸ਼ ਲੱਖੀ ਦੇ ਉਸ ਪ੍ਰੋਗਰਾਮ ਦੇ ਵਿੱਚ ਐਡਵੋਕੇਟ ਚਾਹਲ ਸਿੰਘ ਸੀਗੇ, ਆਪਣੇ ਅਮਰ ਸਿੰਘ ਚਾਹਲ, ਉਹਨਾਂ ਨੇ ਜਦੋਂ ਉਹ ਬਾਰ-ਬਾਰ ਉਹਨਾਂ ਨੂੰ ਜਿਹੜਾ ਵਿਰੋਧੀ ਬੰਦਾ ਸੀ ਉਹ ਬਾਰ-ਬਾਰ ਕਹਿ ਰਿਹਾ ਸੀਗਾ ਬਈ ਇਹ ਤਾਂ ਜੀ ਮਾੜੇ ਨੇ, ਟੈਰਰਿਸਟ ਨੇ, ਜੇ ਨੇ, ਉਹ ਨੇ, ਇਹਨਾਂ ਨੇ ਜਗਤ ਸਿੰਘ ਨੂੰ ਉਡਾਤਾ, ਤਾਂ ਅਮਰ ਸਿੰਘ ਚਾਹਲ ਨੇ 2 ਲਾਈਨਾਂ 'ਚ ਗੱਲ ਨਿਬੇੜਤੀ ਵੀ ਅਸਲ ਵਿੱਚ ਇਹਨਾਂ ਨੇ ਪੰਜਾਬ ਵਿੱਚ ਸ਼ਾਂਤੀ ਲੈ ਕੇ ਆਂਦੀ ਆ। ਇਹਨਾਂ ਜੇ ਜਨਤੇ ਨੂੰ ਨਾ ਮਾਰਦੇ ਤਾਂ ਪੰਜਾਬ ਦੀ ਧਰਤੀ ਤੋਂ ਜਿਹੜਾ ਸੀ ਟੈਰੋਰਿਜ਼ਮ, ਸਟੇਟ ਟੈਰੋਰਿਜ਼ਮ ਚੱਲ ਰਿਹਾ ਸੀਗਾ, ਵੀ ਉਹ ਖਤਮ ਨਹੀਂ ਸੀ ਹੋਣਾ। ਇਹਨਾਂ ਨੌਜਵਾਨਾਂ ਨੇ ਆਪਦੀ ਜ਼ਿੰਦਗੀ ਦਾਅ ਤੇ ਲਾ ਕੇ ਪੰਜਾਬ 'ਚ ਸ਼ਾਂਤੀ ਸਥਾਪਿਤ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੀ ਸਿੱਖ ਕੌਮ ਦੇ ਯੋਧੇ, ਸਾਡੀ ਸਿੱਖ ਕੌਮ ਦੇ ਹੀਰੋ ਨੇ ਜਿਹੜੇ, ਇਹਨਾਂ ਦਾ ਜਿਹੜਾ ਹੈਗਾ ਟਾਈਮ ਉਹ ਹੋਰ ਜ਼ਿਆਦਾ ਨਹੀਂ ਹੋਣਾ ਚਾਹੀਦਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਵੀ ਅਰਦਾਸ ਕੀਤੀ ਆ। ਸਮੁੱਚੇ ਸਿੱਖ ਸੰਗਤ ਨੂੰ ਵੀ ਕਹਿੰਦੇ ਆ ਕਿ ਆਪੋ ਆਪਣੇ ਢੰਗ ਤਰੀਕੇ ਵਰਤ ਕੇ ਜੋ ਵੀ ਸਹੀ ਲੱਗਦਾ ਉਵੇਂ ਕਰੀਏ ਤੇ ਇਹਨਾਂ ਦੀ ਰਿਹਾਈ ਲਈ ਆਪਾਂ ਇੱਕ ਵੱਡਾ ਜਿਹੜਾ ਹੈਗਾ ਅੰਦੋਲਨ, ਵੱਡੀ ਜਿਹੜੀ ਗੱਲ ਆ ਉਹ ਕਰ ਸਕੀਏ। ਇਲੈਕਸ਼ਨ ਦਾ ਦੌਰ ਆ, ਇਸ ਮੌਕੇ ਹਰੇਕ ਪਾਰਟੀ ਨੂੰ ਆਪੋ ਆਪਦੇ ਵੋਟ ਵਧਾਉਣ ਦੇ ਲਈ ਸਾਡੇ ਲੋੜ ਆ, ਕਿਸੇ ਨਾ ਕਿਸੇ ਦਾ ਵੋਟ ਪਾਉਣੀ ਹੋਈ ਆ। ਸੋ ਜਿਹੜੀ ਇਲੈਕਸ਼ਨ ਦੀ ਇਹ ਖੇਡ ਚੱਲਦੀ ਆ, ਸਾਡਾ ਉਹ 'ਚ ਭਾਵੇਂ ਯਕੀਨ ਨਹੀਂ ਖਾਲਿਸਤਾਨੀ ਧਿਰਾਂ ਦਾ, ਪਰ ਜਿਹੜੇ ਲੋਕ ਵੋਟਾਂ ਦੇ ਹਿਸਾਬ 'ਚ ਯਕੀਨ ਰੱਖਦੇ ਆ, ਘੱਟੋ ਘੱਟ ਉਹ ਇਹਦੀ ਕੀਮਤ ਤਾਂ ਪੂਰੀ ਲੈਣ। ਤੇ ਜਿਹੜੇ ਸਾਡੀ ਕੌਮ ਦੇ ਮਸਲੇ ਨੇ, ਸਾਡੀ ਕੌਮ ਦੇ ਜਿਹੜੇ ਮੁੱਦੇ ਨੇ, ਉਹਨਾਂ ਵਿੱਚੋਂ ਜੇਕਰ ਕਿਸੇ ਗੱਲ ਦੇ ਉੱਤੇ, ਕਿਉਂਕਿ ਇਹਦੀ ਰਾਜਨੀਤੀ, ਕੂਟਨੀਤੀ, ਇਹ ਵੀ ਸਾਡੇ ਇਤਿਹਾਸ ਦੇ ਵਿੱਚ ਗੁਰੂ ਕਾਲ ਤੋਂ ਚੱਲੀ ਆਉਂਦੀ ਆ। ਅਸੀਂ ਇਹਨਾਂ ਚੀਜ਼ਾਂ ਤੋਂ ਬਚ ਨਹੀਂ ਸਕਦੇ। ਮੀਰੀ ਤੇ ਪੀਰੀ ਦਾ ਸਿਧਾਂਤ ਆ, ਅਸੀਂ ਨਕੰਮੀ ਜਿਹੜੀ ਮਾੜੀ ਜਾਂ ਧੋਖੇ ਵਾਲੀ ਨੀਤੀ ਨਹੀਂ, ਅਸੀਂ ਜਿਹੜੀ ਆ ਸਾਫ਼ ਸੁਥਰੀ ਰਾਜਨੀਤੀ ਕਰਨ ਤੋਂ ਕਦੇ ਭੱਜੀਏ ਨਾ। ਸੱਚੇ ਪਾਤਸ਼ਾਹ ਸਾਨੂੰ ਬਲ, ਬੁੱਧੀ ਤੇ ਸਮਰੱਥਾ ਬਖਸ਼ਣ। ਅਸੀਂ ਆਪਦੀ ਕੌਮ ਦੇ ਮਸਲਿਆਂ ਪ੍ਰਤੀ ਇਸੇ ਤਰੀਕੇ ਨਾਲ ਦ੍ਰਿੜਤਾ ਨਾਲ ਪਹਿਰੇਦਾਰੀ ਕਰਦੇ ਰਹੀਏ। ਸੋ ਅੱਜ ਲਈ ਇੰਨਾ ਹੀ ਕਾਫੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।